ਵੀ ਗੰਦਾ ਹੋ ਗਿਆ ਤੇਰੇ ਕਰਕੇ ਯਾਰ। ਮੈਂ ਹੁਣ ਨਹੀਂ ਹੋ ਮੇਰੇ ਕੋਲੋਂ ਭਾਈ। ਓਏ ਯਾਰ ਤੂੰ ਇਹਦਾ ਕਰਕੇ ਗੰਦਾ ਹੋਇਆ? ਖੁਦਾ ਦੀ ਕਸਮ ਤੂੰ ਪਹਿਲਾਂ ਹੀ ਗੰਦਾ ਸੀ। ਉਸ ਤੋਂ ਬਾਅਦ ਤੂੰ ਲੈ ਉਹ ਹੋ ਜਾਣਾ ਬਾਅਦ ਜਾਣਾ ਦੋ ਫੁੱਟੇ ਮੂੰਹ ਤੇਰਾ ਲੱਖ ਲਾਨਤ ਦੀ ਤੇਰੀ। ਤੈਨੂੰ ਹਾਜੂ ਦਾਣੇ ਦਾ ਪਤਾ? ਓਏ ਸਾਗੂ ਦਾਣਾ ਹੁੰਦਾ ਓਏ, ਹਾਜੂ ਦਾਣਾ। अस्सलामुअलैकुम नाज़रीन, टी टाइम में खुश आमदीद। ਕੀ ਹੋ ਗਿਆ? ਮੱਧਮ ਲਹਿਜੇ यार तू हमेशा ਇੱਥੇ ਹੀ ਬੈਠਾ ਹੁੰਦਾ ਵਾ ਜਦੋਂ ਮੈਂ ਦੇਖਾਂ ਜ਼ਿਆਦਾਤਰ। ਉਧਰ ਵੀ ਨਹੀਂ ਤੂੰ ਇੱਥੇ ਕਿੰਨੀ ਕੁ ਵਾਰੀ ਆਇਆ? ਜਦੋਂ ਟੀ ਟਾਈਮ ਸ਼ੁਰੂ ਹੋਇਆ ਇੱਥੇ ਕਿੰਨੀ ਵਾਰੀ ਬੈਠਾ? ਚੱਲ ਦੱਸ। ਤੁਸੀਂ ਭਾਂਦੇ ਹੀ ਨਹੀਂ। ਨਹੀਂ ਨਹੀਂ ਇੱਕ ਮਿੰਟ ਚੱਲ ਦੱਸ। 2-3 ਵਾਰੀ ਤੇ ਆਪਾਂ ਕਿੰਨੇ ਟੀ ਟਾਈਮ ਕੀਤੇ थे? ਚੱਲ इधर आ। तू मेरे को ਸਾਜੀ ਉਹਨਾਂ ਨੇ ਕਿਹਾ ਇੱਥੇ ਭਈਆ ਮੈਂ। चल तू उधर चल। ਚਲੋ ਮੈਂ ਚਲੇ ਚੱਲ। ਬੈਠੇ ਰਹੇ ਯਾਰ। ਓਏ ਉਸਤਾਦ ਜੀ ਨੇ ਕਿਹਾ चल यार ਅੱਗੋਂ ਨਾ ਆ ਲੋ। ਥੈਂਕ ਯੂ। ਹਾਂ ਤੂੰ ਜਦੋਂ ਵੀ ਜ਼ਿਆਦਾਤਰ ਤੂੰ ਇੱਥੇ ਹੀ ਹੁੰਦਾ ਵਾ। ਕੈਮਰੇ ਦਾ ਪਿੱਛਾ ਨਹੀਂ ਕਰਨਾ ਕਹਾਂ ਤੂੰ ਇੱਥੇ ਹੀ ਕਿਉਂ ਹੁੰਦਾ ਵਾ? ਕਿਉਂ ਮਤਲਬ ਮੈਂ ਜਦੋਂ ਇੱਧਰ ਤੂੰ ਹੁੰਦਾ ਵਾ ਜਾਂ ਇੱਥੇ ਹੀ ਤੂੰ ਜ਼ਿਆਦਾ ਹੁੰਦਾ ਵਾ? ਤੁਸੀਂ ਆਪੇ ਕਿਹਾ ਕਿ ਮੇਰੇ ਤੋਂ ਬਾਅਦ ਤੂੰ ਮੇਨ। ਤੁਸੀਂ ਕਿਹਾ ਇਹ ਤੁਸੀਂ ਕਿਹਾ ਨਹੀਂ ਮੇਰੇ ਤੋਂ ਬਾਅਦ ਵੀ ਮੈਂ ਹੀ ਮੇਨ। ਉਹਨਾਂ ਤੋਂ ਬਾਅਦ ਵੀ ਹੋਈ ਹੈ। दुआ बद्दुआ दे ये मुमकिन नहीं, दुआ बद्दुआ दे ये मुमकिन नहीं, मुझे तू दगा दे ये मुमकिन नहीं। खुदा जाने क्या, खुदा जाने क्या माजरा हो गया, सुना है कि तू बेवफा हो गया। ये गाना नहीं सी, ये एक पड़ास सी। ਓਏ ਇਹ ਇੱਕ ਮੈਸੇਜ ਸੀ। नाज़रीन टी टाइम में खुश आमदीद। आ देखो उधर खुदा दी कसमे ਵੱਡਾ यार मैनू ना चीचियां चढ़ रही दी शक्ल वेख के पता नहीं एक इनू कितना कर देना मैं ਬਸ ਕਰ ਕੰਮ ना कितने मैनू मैं ਐਂਕਰ ਫੇਸ, ਐਂਕਰ ਫੇਸ। है ਐਂਕਰ ਨਹੀਂ ਹੁੰਦੇ ਜਿਹੜੇ ਟੀਵੀ ਐਂਕਰ? ਹਾਂ ਟੀਵੀ ਐਂਕਰ, ਉਹ ਫੇਸ। तू एंकर इतने निकल शाबाश। ਇਹੋ ਜੀ ਗੱਲ ਯਾਰ ਭਾਈ यार अगर मुहब्बतां फिल्म दोबारा बने ना ਹਾਂਜੀ ते शाहरुख साहब दी जगह ए साहब होण ਓਏ ते मिताब दी जगह इमली होवे ਓਏ ਓਏ ते मुहब्बतां छा जाए। ਓਏ ਵਾਕਈ ਸਹੀ ਗੱਲ ਮੁਹੱਬਤਾਂ, ਉਹ ਮੁਹੱਬਤਾਂ ਇੱਧਰ ਨੇ। मुहब्बतें और सी, ਇਹ ਮੁਹੱਬਤਾਂ मुहब्बतें आहो मुहब्बतें। ਮੁਹੱਬਤਾਂ ਫਿਲਮ ਸੀ। शोले फिल्म च ए बंदा हुंदा ना यार ਓਏ ਤੋਬਾ 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 ਅੱਲਾ ते विलन हुंदा पठान। ਬੜਾ ਖੱਟਾ ਪੈਣਾ। ओए उन्हें टोटे कर देने सी। यकीन कर। ਸਾਜੀ ਨੇ ਸ਼ੇਵ ਸ਼ੇਵ ਕੀਤੀ, ਅੱਜ ਨਾ ਨਿਖਰਿਆ। ਲੋਕ ਕੱਚੀ ਹੈ। ਇਹਦਾ ਮੂੰਹ ਹੀ ਗੁੱਸਾ ਚੜਾਉਣ ਵਾਲਾ ਮੈਂ ਤਾਂ ਹੋਇਆ। ਇਹ ਚਕੀਚੀਆਂ ਆਉਂਦੀਆਂ ਵਾਕਈ ਵੀ। की होंदी है? ਚਕੀਚੀਆਂ ਹੀ ਹੈ। चकीचियां ਇਹ ਤਲਖੀ ਜੀ ਬੰਦੇ ਨੂੰ ਹੁੰਦੀ ਜੇ ਹੈ। ਤੈਨੂੰ ਐਡਾ ਸ਼ੌਕ ਤਾਂ ਕੋਈ ਜੁਗਤ ਸੁਣ ਲੈ, ਮਾਰ ਜੁਗਤ। सुइयां लड़न लग पैंदी। ਹਾਂਜੀ ਸੁਣਿਆ। ਇੱਕ ਮਿੰਟ ਜੀ, ਮੁੰਡੇ ਕੋ ਮਾਰ ਜੁਗਤ। ਪਹਿਲੇ ਤਾਰੀਫ ਤੇ ਸੁਣ ਲੈਂਦੇ ਫਿਰ ਮਾਰ ਕਿਹਦੀ? ਉਸਤਾਦ ਜੀ। ਇਹਨਾਂ ਨਹੀਂ ਹਟਣਾ ਹੈਗਾ। ਆਪਾਂ ਸਟੈਪ ਜਿਹਾ ਇਹਦਾ ਮੂੰਹ ਆ। ਬਸ ਕਰਦੇ, ਤੇਰਾ ਵੀ ਸਾਨੂੰ ਪਤਾ। खुंदक होंदी है मैनू। ਕਾਹਦੇ ਦੋਸਤ ਜੀ, ਉਹਦਾ ਫੇਸ ਹੀਰੋ ਫੇਸ। ਰੇਡੀਓ ਤਾਂ ਆਉਣ ਲੱਗਾ। ਰੜਕ ਟੈਪ ਜਿਹਾ ਲੱਗਦਾ ਬੰਦੇ ਨੂੰ। ਇਹ ਆੜ रड़क ਹਾਂਜੀ ਰੜਕ। जी हाँ रड़क रड़क। ਹਾਂਜੀ ਬਸ ਕਰਦੇ। ਲੈ ਵੀ ਯਾਰ ਇਹਦੀ ਬਹੁਤ ਤਾਰੀਫ ਕੀਤੀ ਹੈ ਇੱਕ ਬੰਦੇ ਨੇ। ਉਹਨਾਂ ਨੇ ਕਿਹਾ ਕਿ ਇਹਨੇ ਜਿਹੜੇ ਡਾਇਲੌਗ ਸੁਣਾਏ ਸੀ ਨਾ, कैसे बताऊं तुम मेरे लिए कौन हो, ਹਾਂ तुम धड़कनों की जुबान हो, तुम छोटी बहन हो, इस तरह का करके इसमें कुछ सुनाया था। ਉਹ ਕਿਹੜਾ ਬੰਦਾ ਆ ਗਿਆ? ਉਹਨੇ ਮੇਰਾ ਵੀ ਪਾਰਾ ਹਾਈ करना वा कभी देखी आने मेरा भी बंदा। नहीं नहीं वो बड़े वो उन्होंने टैलेंट इसका देखा था। हाँ जब इसने जब कहा ना कैसे बताऊं तुम मेरे लिए तुम कौन हो, वो बड़ा अच्छा उन्होंने एप्रीशिएट किया। ਇਹੋ ਜਿਹੇ ਬੱਚੇ ਹੁੰਦੇ ਨੇ ਨਾ, ਮਤਲਬ सुलझे ਵਿਆਹ ਤੇ बैठे ਹੁੰਦੇ ਨੇ। आप नहीं नाच रहे? अरे नहीं सर मैं ऐसा है ही नहीं, खानदान में नहीं ऐसा, कोई ऐसा चक्कर ही नहीं है। क्यों आप उठे ना थोड़ा सा। अरे नहीं सर क्या क्या कर रहे हैं, अभी बाबा ने देख लिया मारेंगे मुझे। आपको पता नहीं है सारा खानदान जो है माशाल्लाह वो वो बहुत गलत समझते हैं। उन्होंने यहाँ बैठे देख लिया तो पता नहीं क्या करेंगे। फिर वो जाता है, एक होर बंदा आंदा, तू नहीं नच रहे, उठो ना। जो 5 7 15 बंदे कहते ना, फिर ढेठे कर घड़ोली जी कहते अच्छा आप अगर जिद कर रहे हैं तो फिर ये सीडी लगा दें। सीडी अपनी कट के देंगे।
लाख लानत। उस्ताद जी ये मुंह इसमें लपेट से ना लगा बी साइड का दूसरा गाना ये डांस ही बहुत बुरा करता ना भाई आहो बहुत आहो। ਇੱਕ ਨਹੀਂ ਦਾਸ ਨਹੀਂ ਮੈਂ यार ऐसे ऐसे डांस ਹੁੰਦੇ ਨੇ ਇਹ ਉਹ ਡਾਂਸ ਨਹੀਂ ਕਰਦਾ, ਇਹ ਨਾ ਆਪਣੇ ਆਪ ਨੂੰ ਛੱਡਦਾ ਖੁੱਲਾ, ਉਹ ਜਿੱਧਰੋਂ ਫਿਰ ਵੱਜਦਾ ਨਾ ਤੈਨੂੰ ਮਾਰੀ ਜਾਂਦਾ। ਜਿੱਦਾਂ ਮਤਲਬ ਲੇਟੀ ਦਾ ਉਹ ਹਾਂ ਮੈਂ ਨਾ ਉਸਤਾਦ ਜੀ ਏਦਾਂ ਹੀ ਨਾਨਾ ਪਾਟੀਕਰ ਨੂੰ ਬੜਾ ਨਾ ਲਾਈਕ ਕਰਦਾ। ਅੱਛਾ ਨਾਨਾ ਕਹਿ ਰਹਾ ਨਾ, ਨਾਨਾ ਜਿਹੜਾ ਨਾ ਉਹ ਰੋਗਣੀ ਨਾਨ ਟਾਈਪ ਲੱਗਣ ਦੇ ਆ। ਨਾਨਾ ਪਾਟੀਕਰ ਹਾਂ ਨਾਨਾ ਪਾਟੀਕਰ, ਉਹਨਾਂ ਨੂੰ ਬੜਾ ਲਾਈਕ ਕਰਦਾ ਤੇ ਉਹਨਾਂ ਦਾ ਇੱਕ ਡਾਇਲਾਗ ਆ ਇਹਦੀ ਸ਼ਕਲ ਵੀ ਉਹਨਾਂ ਨਾਲ ਨਹੀਂ ਮਿਲਦੀ। ਗੌਰ ਕੀਤਾ ਤੂੰ? ਮਾਂਦਰਾ ਦੇ ਸੇਮ ਸ਼ਕਤੀ ਫਿਲਮ ਦਾ ਚੇਂਜ ਹੈ, ਸਹੀ ਗੱਲ। ਉਹ ਤੁਸੀਂ ਦੇਖੀ ਹੋਣੀ ਸ਼ਕਤੀ ਫਿਲਮ, ਉਹ ਜਦੋਂ ਆਪਣੀ ਉਹ ਧੀ ਦੇ ਉਹ ਪੁੱਤ ਦੇ ਕਾਤਲ ਨੂੰ ਫੜ ਕੇ ਲਿਆਂਦੇ ਉਹਦੀ ਧੌਣ ਲਾਉਣ ਵਾਸਤੇ, ਤੇ ਉਹਦਾ ਮੁੰਡਾ ਜਿਹੜਾ ਬਾਹਰੋਂ ਆਇਆ ਹੁੰਦਾ ਉਹ ਕਹਿੰਦਾ ਵਾ ਵੀ ਨਾ ਮਾਰ ਇਹਨੂੰ, ਛੱਡ ਦੇ ਇਹਨੂੰ, ਆਹੋ ਮਾਫੀ ਦੇ ਦੇ, ਤੇ ਉਹ ਨਾਨਾ ਪਾਟੀਕਰ ਉਹਨੂੰ ਕੀ ਕਹਿ ਰਿਹਾ, इसे बोल मेरी बिटिया की मांग में सिंदूर का रंग बिना चढ़ा रहा बम फेंका हरामी बम टुकड़े टुकड़े हो गया तुम्हारे जीजा के, भूल गया कोई हाथ उठा के ला रहा है, कोई मुंडी उठा के ला रहा है, तू कहता है तो इसे अभी छोड़ देता हूँ, आरती उतारता हूँ इसकी, बोल वापस आएगा वो। ਵਾਹ 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 कैसा कैसा ਇਹ ਨਾਨਾ ਪਾਟੀਕਰ ਸੀ। ਬਹੁਤ ਅੱਛੇ। ਹਾਂ ਹੋਰ ਕੋਈ ਆਰਟਿਸਟ ਯਾਦ ਆ ਤੈਨੂੰ? ਨਹੀਂ ਮੈਂ ਬਹੁਤਾ ਸਾਜੀ ਇਹਨਾਂ ਨੂੰ ਹੀ ਲਾਈਕ ਕੀਤਾ ਨਾਨਾ ਪਾਟੀਕਰ ਨੂੰ। ਆਪਣੇ ਅੱਬੂ ਦੀ ਵੀ ਕਾਪੀ ਕਰਦਾ ਬੜੀ ਸੋਹਣੀ ਕਰ। ਨਹੀਂ ਨਹੀਂ ਉਹ ਤੇ ਇਹਨੂੰ ਉਹ ਕੋਈ ਸਿਰਫ ਆਪਣੇ ਨਾਨਾ ਪਾਟੀਕਰ ਰਿਸ਼ਤੇਦਾਰਾਂ ਦੀ ਕਰਦਾ ਬਸ। ਨਾਨਾ ਪਾਟੀਕਰ ਦਾ ਐਡਾ ਫੈਨ ਆ, ਅੱਬੂ ਨੂੰ ਵੀ ਕਹਿੰਦਾ ਅੱਬੂ ਪਾਟੀਕਰ। ਨਹੀਂ ਨਹੀਂ ਇਹ ਇਹੋ ਜਿਹਾ ਇੱਕ ਅੱਧਾ ਹੀ ਕਰੈਕਟਰ ਉਸਤਾਦ ਜੀ ਸਾਂਭ ਲੈਣਾ ਤੇ ਉਹ ਵੀ ਖਤਰਨਾਕ ਜਿੱਡਾ ਉਹ ਕਰਨ ਡਿਆ ਨਾ ਉਹਦਾ ਨਾਨਾ ਪਾਟੀਕਰ ਕਿਆ ਬਾਤ ਹੈ। ਉਸਤਾਦ ਜੀ ਕੈਮਰਾ ਜਿਹੜਾ ਹੁੰਦਾ ਨਾ, ਮੈਂ ਤੁਹਾਨੂੰ ਦੱਸਾਂ, ਕੈਮਰਾ ਤੇ ਮਾਈਕ, ਆਡੀਓ ਤੇ ਵੀਡੀਓ, ਆਡੀਓ 'ਚ ਮਾਈਕ, ਵੀਡੀਓ 'ਚ ਕੈਮਰਾ, ਇਹ ਕਹਿੰਦੇ ਨੇ ਜਿਹਨੂੰ ਮਾਈਕ ਜਿਹਦੀ ਆਵਾਜ਼ ਕਬੂਲ ਹੋਵੇ ਨਾ, ਉਹਦੀ ਵੈਸੇ ਆਵਾਜ਼ ਭਾਵੇਂ ਜਿੱਡੀ ਮਰਜ਼ੀ ਬੁਰੀ ਹੋਵੇ, ਮਾਈਕ ਜਿਹਦੀ ਕਬੂਲ ਹੋਵੇ ਨਾ, ਖੂਬਸੂਰਤ ਦੇ ਦੇਵੇ, ਤੇ ਕੈਮਰਾ ਜਿਹਦਾ ਫੇਸ ਕਬੂਲ ਹੋਵੇ, ਹਾਏ ਹਾਏ ਨਕਸ਼ ਨਾਲ ਇਹਨਾਂ ਦਾ ਕੋਈ ਚੱਕਰ ਨਹੀਂ। ਕੋਈ ਚੱਕਰ ਜਿਸ ਤਰ੍ਹਾਂ ਸਿਆਣੇ ਕਹਿੰਦੇ ਨਾ ਜਿਹੜੀਆਂ ਮੂਰੀਆਂ ਲੈ ਹੁੰਦੀਆਂ ਨੇ ਨਾ, ਹਾਂ ਮੁੜੀਆਂ ਕਹਿ, ਇਹ ਕਦੀ ਵੀ ਫੇਸ ਵਾਲ ਵੇਖ ਕੇ ਜਾਂ ਤੁਹਾਡੀ ਜਿਸਾਮਤ ਜਾਂ ਫਿਗਰ ਜਾਂ ਨਹੀਂ, ਇਹਨਾਂ ਦੀ ਆਪਣੀ ਇੱਕ ਸਾਈਕੀ ਹੁੰਦੀ ਹੈ। ਅੱਛਾ ਜੀ ਹਾਂਜੀ ਤੇ ਇਦਾਂ ਹੀ ਮਾਈਕ ਜਿਹਦੀ ਆਵਾਜ਼ ਕਬੂਲ ਲਵੇ ਤੇ ਕੈਮਰਾ ਜਿਹਦਾ ਫੇਸ ਕਬੂਲ ਲਵੇ। ਹੁਣ ਨਾਨਾ ਪਾਟੀਕਰ ਸਾਹਿਬ ਦਾ ਕਿਤੋਂ ਫੇਸ ਹੈਗਾ ਹੀਰੋ ਹੋਣ ਵਾਲਾ, ਹਾਂ ਠੀਕ ਹੈ ਜੀ। ਅੱਛਾ ਦੂਸਰੀ ਗੱਲ ਆ ਸ਼ਤਰੂਘਨ ਸੈਨਾ ਸਾਹਿਬ ਜਿਹਨਾਂ ਦੇ ਇੱਥੇ ਪੂਰਾ ਪਹਾੜ ਪਿਆ ਐ ਕਰਕੇ, ਆਹ ਫੁੱਫੜ ਟੈਪ ਮੂੰਹ ਜਿੰਨਾ ਦਾ। ਆਹੋ ਠੀਕ ਹੈ ਜੀ। ਹਾਂ ਅੱਛਾ ਉਸ ਤੋਂ ਬਾਅਦ ਹੋਰ ਕੌਣ ਬੜੇ ਬੜੇ ਆਰਟਿਸਟ ਨੇ ਇਦਾਂ, ਉਹ ਗੁਲਸ਼ਨ ਗੁਰੂ ਸਾਹਿਬ। ਉਹਨੇ ਨਹੀਂ ਜਿਹੜੇ ਹੀਰੋ ਆਏ ਨੇ, ਅੱਛਾ ਅੱਛਾ ਹੀਰੋ ਆਏ ਨੇ, ਹਾਂ ਹਾਂ ਠੀਕ ਹੈ ਜੀ। ਜਿਨ੍ਹਾਂ ਤੇ ਉਸ ਤੋਂ ਬਾਅਦ ਤੂੰ ਦੇਖਣਾ ਹੁਣ ਸਾਡੇ ਲਾਲਾ ਸਧੀਰ ਸਾਹਿਬ ਭਾ ਟੈਪ ਕਰੈਕਟਰ ਸੀ, ਕਹਿੰਦੇ ਨੇ ਭਾ ਤੇ ਹੀਰੋ ਆ ਰਹੇ ਨੇ। ਇਹ ਸਾਲ ਕਰਕੇ ਤੂੰ ਮੇਰੇ ਨਾਲ ਚੰਗੀ ਨਿਕਲੀ ਕਮੀ ਉਹ ਐਂ ਸੀ ਜਿਵੇਂ ਆਸਾ ਦੇਖਾ ਯਾਰ ਇਹਨਾਂ ਦੇ ਸਟਾਈਲ ਸੀ ਆਪਣੇ। ਹਾਂ ਸੁਲਤਾਨ ਰਹੀ ਸਾਹਿਬ, ਸੁਲਤਾਨ ਰਹੀ ਸਾਹਿਬ, ਹਾਂ ਕੀ ਬਾਤ ਹੈ। ਸੁਲਤਾਨ ਰਹੀ ਸਾਹਿਬ ਤਾਂ ਬਹੁਤ ਪਹਿਲੇ ਦੇ ਆ ਰਹੇ ਨੇ, ਲੇਕਿਨ ਜਦੋਂ ਹੀਰੋ ਉਦੋਂ ਆਏ ਨੇ ਜਦੋਂ ਮਤਲਬ ਏਜ ਜ਼ਿਆਦਾ ਹੋ ਗਈ, ਉਸ ਤੋਂ ਪਹਿਲੇ ਬਹੁਤ ਕੰਮ ਕੀਤਾ। ਕਲੀਨ ਸ਼ੇਵ ਹੁੰਦੇ ਸੀ ਸੁਲਤਾਨ ਰਹੀ ਸਾਹਿਬ। ਛੋਟੇ ਮੋਟੇ ਕਰੈਕਟਰ ਕਰਦੇ। ਹਾਂ ਮਤਲਬ ਨਾਲ ਹੀਰੋ ਦੇ ਨਾਲ ਹੋ ਗਏ, ਵਿਲਨ ਦੇ ਨਾਲ ਹੋ ਗਏ। ਹਾਂ ਕਲੀਨ ਸ਼ੇਵ, ਸਮਾਰਟ ਜੇ। ਕੀ ਬਾਤ। ਹਾਂ ਨਾ ਤੁਹਾਡਾ ਦੌਰ ਉਸਤਾਦ ਜੀ ਸੁਲਤਾਨ ਰਹੀ ਸਭ ਤੋਂ ਪਹਿਲਾਂ ਵਾਲਾ ਸੀ ਜਾਂ ਬਾਅਦ ਚ? ਮੈਂ ਬਹੁਤ ਪੁਰਾਣਾ ਵਾਂ, ਮੇਰਾ ਉਹ ਦੌਰ ਸੀ ਜਿਹੜਾ ਕਹਿੰਦੇ ਨਹੀਂ ਜੋ ਬੀਤ ਗਿਆ ਹੈ वो अब दौर न आएगा, वो मेरा दौर ਸੀ। ਯਾਰ ਤੂੰ अपना दौर आएगा, ਅੱਛਾ ਜੀ तेरा वक्त आया, अपना दौर आएगा ਤੈਨੂੰ ਕਿਹਾ कि तू दौर पहुंच जाएगा, ਦੌਰ ਭੋਰਾ ਹੋ ਜਾਏਗਾ। दौर पोरा हो गए फिर ਮੇਰੇ ਦੌਰ ਪੋਰ ਘੁੰਮ ਜਾਣਗੇ। हाँ दौर पोर। ਯਾਰ ਤੂੰ ਨਾਨਾ कौन है यार ਇਹਨੂੰ ਕਿਉਂ ਪਾਇਆ? ਕਿਉਂ ਉਸਤਾਦ ਜੀ ਨਾ ਕੋਈ ਕਰ ਲਈ ਬੱਚਾ ਨਿਭਾਇਆ ਕਿਉਂ? ਵੇਖਿਓ ਕਿੰਨੀ ਅੱਛੀ ਜੁਗਤ ਕਰਦੇ, ਜੁਗਤ ਕਰੀ। ਇੱਕ ਮਿੰਟ ਚੁੱਪ ਹੋਈ, ਚੱਲ ਉਹਨੂੰ ਬਾਸ ਨੂੰ ਸ਼ੁਰੂ ਹੋਈ ਆ। ਯਾਰ ਬਾਸ ਤੈਨੂੰ ਪਤਾ ਉਹਨਾਂ ਹੋਰ ਪਿਆਰ ਆ ਆਪਣਾ। ਹਾਂ ਪਹਿਲੇ ਤਾਰੀਫ ਤੇ ਸੁਣ ਲੈਣ ਦਿਓ ਤੁਸੀਂ ਫਰੀਦ ਭਾਈ, ਫਿਰ ਕਰਦੇ ਆ। ਇੰਨਾ ਟਾਈਮ ਹੈਗਾ ਮੇਰੇ ਕੋਲ ਦੱਸ ਇੱਥੇ ਪ੍ਰੋਗਰਾਮ। ਤੈਨੂੰ ਪਤਾ ਹੀ ਉਹਨੇ ਭਾਈ ਨੇ ਢਾ ਦੇਣਾ, ਉਹਨੇ ਮੈਨੂੰ ਵੀ ਢਾ ਦੇਣਾ। we do not have all day इधर बात करो ਹਾਂ अभी। ਫੇਸ ਲਾਗ ਲਾਇਆ ਇਹਨੇ ਇੱਕ ਬੰਦੇ ਨੇ ਮੂੰਹ ਤੇ ਤੇਜ਼ਾਬ ਪਾ ਦਿੱਤਾ। ਉਹ ਜਾਂਦਾ ਰਿਹਾ ਲਾ ਫਿੰਗਰਪ੍ਰਿੰਟ ਵਾਲਾ ਆਪਣਾ ਮੋਬਾਈਲ ਵੇਚਿਆ ਤੇ ਨਾਲ ਆਪਣਾ ਅੰਗੂਠਾ ਵੀ ਉਹਨੂੰ ਦੇ ਦਿੰਦਾ, ਕਹਿੰਦਾ ਇਹਦੇ ਨਾਲ ਖੁੱਲਣਾ ਹੀ। ਡਾਂਸਰ ਹੁੰਦਾ ਸੀ ਇੱਕ ਜਗ੍ਹਾ ਤੇ ਡਿਊਟ ਗਾਣਾ ਕਰਨ ਦੇ, ਐ ਘੁੰਮ ਕੇ ਇਹਨੇ ਦੂਜੇ ਮੁੰਡੇ ਨੂੰ ਮੋਢਿਆਂ ਤੇ ਚੁੱਕਣਾ ਸੀ। ਉਹ ਕਿਤੇ ਫੱਟੇ ਤੋਂ ਪਿੱਛੇ ਡਿੱਗ ਗਿਆ, ਉਹ ਧੂਲੇ ਦੀ ਮਾਂ ਨੂੰ ਚੁੱਕ। ਅੱਛਾ ਧੂਲੇ ਦੀ ਮਾਂ ਡਾਂਸ ਵਾਲੇ ਸਟੇਜ ਤੇ ਨਹੀਂ ਆਉਂਦੀ ਵੈਸੇ ਯਾਰ ਆਈ ਸੀ ਕਾਪੀ ਫੜ ਕੇ। ਯਾਰ ਚੱਲ ਯਾਰ ਤੂੰ ਬਲਫ ਮਾਸਟਰ ਦੇਖੀ ਨਾਨਾ ਪਾਟੀਕਰ ਸਾਹਿਬ, ਜਿਹਦੇ ਚੋਂ ਹੀਰੋਇਨ ਨੂੰ ਉੱਤੇ ਪ੍ਰਿਯੰਕਾ ਨੂੰ ਲੈ ਕੇ ਖਲੋਤੇ ਹੁੰਦੇ ਤੇ ਕਹਿੰਦਾ 10 लाख 5 लाख 50 लाख कोई बात नहीं, इमेज का वाट लगाया है तूने, मेरे चूने की फैक्ट्री है और तूने मुझे चूना लगाया। नाना पाटेकर ਆਪਣੇ ਮੁੰਡੇ ਨੂੰ ਕਹਿੰਦਾ ਨਾ, ਕਹਿੰਦਾ
पुण्य कमाने की खातर खून ना ही करल है कोई इस दुनिया में। साला खुद की जान बचाने के माफी की एक दूसरे का गला काटते हैं। ਅੱਛਾ ਤੂੰ ਨਾ ਤਕਰੀਰ ਕਰਨੀ ਆ ਕਿ ਆਵਾਮ ਤੇਰੇ ਸਾਹਮਣੇ ਬੈਠੀ ਆ, ਨਾਨਾ ਪਾਟੀਕਰ ਸਾਹਿਬ ਬਣ ਕੇ, ਕਿ ਤੂੰ ਕਹਿਣਾ ਕਿ ਰੋਟੀ ਕਪੜਾ ਮਕਾਨ ਆਟੇ ਦਾ ਮੈਂ ਸਾਰਾ ਕੁਝ ਸਸਤਾ ਕਰ ਦਿਆਂਗਾ। लीडर ਤੇ ਤੂੰ ਲੀਡਰਾਂ ਤੇ ਨਾਨਾ ਪਾਟੀਕਰ ਦੇ ਸਟਾਈਲ 'ਚ ਕਹਿਣਾ जलसा हुआ तेरा ਜਲਸਾ ਦੇ ਰਹਾ। अब मैं दावत खिताब देता हूँ आपके सामने कि ना मेरा मेयर पाटीकर। ਚਲੋ ਯਾਰ ਪ੍ਰੀਤ ਤੂੰ ਮੇਰਾ ਵੀ ਦਿਮਾਗ ਖਰਾਬ ਕਰ ਦੇਣਾ ਅੰਦਰ ਦੇ ਬੰਦੇ ਪਤਾ ਨਹੀਂ ਕੀ ਤੂੰ ਆਹੋ तब मैं उधर जाके सुना दूंगा यार। ਕੀ ਮਤਲਬ ਤੂੰ ਧੁੱਪੇ ਮੈਚ ਵੇਖਣੇ ਤੂੰ ਕਹੇਗੀ ਵੀ ਬਸ ਕਰ ਦੇ ਤੂੰ ਉਹਨੂੰ ਕੀ ਪ੍ਰਮੋਟ ਕਰਨ ਦੇ ਚੱਕਰ 'ਚ ਪ੍ਰੋਗਰਾਮ ਦਾ ਬੇੜਾ ਗਰਕ ਕਰੀ ਜਾ ਰਿਹਾ। ਉਸਤਾਦ ਜੀ ਉਹ ਬੱਚਾ ਵੇਖਿਓ ਤੁਸੀਂ ਕਿਹੜੀ ਕਿਹੜੀ ਉਹਨੇ ਗੱਲ ਡਾਇਲੌਗ ਸੁਣਾਇਆ ਸੀ, ਕਲੈਪ ਕਰਤੀ, ਹੁਣ ਪੂਰਾ ਨਾਨਾ ਪਾਟੀਕਰ ਇੱਥੇ ਲਿਆਉਣਾ ਵਾ। ਹਾਂ ਨਾ। ਹਾਜ਼ਰੀ ਕਰਾਉਣੀ ਨਾਨਾ ਪਾਟੀਕਰ ਦੀ। ਯਾਰ ਤੂੰ ਤਕਰੀਰ ਕਰ, चल यार शुरू कर तू हार जाना ही इदा तू। ਤਕਰੀਰ ਪੇਸ਼ ਕਰ ਯਾਰ। ਕਸਮ ਤੂੰ ਵੀ ਦਿਲੋਂ ਨੱਥੀ ਆ ਰਿਹਾ ਮੈਂ ਥਾਪ ਲਾ। ਯਾਰ ਤੈਨੂੰ ਕੀ ਮਸਲਾ ਵਾ? ਉਹ ਯਾਰ ਕੀ ਸੁਣਨਾ ਜਿੰਨਾ ਉਹਨੂੰ ਆਉਂਦਾ ਸੀ ਸੁਣ ਲਿਆ तू तकरीर कर फिर ਹੋਰ तू ਤੇ- कर। ਮੈਂ ਕਾਹਦੀ ਤਕਦੀਰ ਕਰਾਂ ਮੈਨੂੰ ਦੱਸੋ ਤਕਦੀਰ ਦੀ। ਕਾਹਦੀ ਦੱਸੋ ਤੂੰ ਦੱਸ ਜਿਹੜੇ ਲੋਕੀ ਆ ਚੰਗੇ ਭਲੇ ਸਾਬ ਹਸੀਅਤ ਹੋ ਕੇ ਵੀ ਆਟਾ ਲੈਣ ਚਲੇ ਜਾਂਦੇ ਉਹਨਾਂ ਦੇ ਬਾਰੇ ਚ ਕੀ ਹੋ ਦੋ ਗਿਆ? ਫਿੱਟੇ ਮੂੰਹ ਆ ਮੈਂ ਕਹਿੰਦਾ ਡੁੱਬ ਕੇ ਮਰ ਜਾਣ ਲੱਖ ਲਾਹਨਤ ਆ ਐਡੇ ਗ੍ਰੈਜੂਏਟ ਬਣੇ ਫਿਰਦੇ ਇੱਥੇ ਆਂਦੇ ਆ ਤਾਂ ਇਦਾਂ ਲੱਗਦਾ ਮਨਛੇ ਦੇ ਮੁੰਡੇ ਆ ਗਏ ਜਿੱਦਾਂ ਪਤਾ ਨਹੀਂ ਬੁੱਢੇ ਨੇ ਕੋਈ ਵੱਡੀ ਐਪ ਬਣਾਈ ਹੈ ਤੇ ਉੱਥੇ ਲਿਆਨਾ ਚ ਲਾ ਕੇ ਲੰਗਰ तोबा तोबा भाजी ये ते नक कटाण वाली गल ना। नक ਓਏ ਕਫਨ ਨੂੰ ਜੇਬਾਂ ਨਹੀਂ ਹੁੰਦੀਆਂ, ਇੰਨੀ ਤਨਖਾਹ ਲੈ ਕੇ ਵੀ ਮਸਕੀਨਾ ਯਤੀਮਾਂ ਦਾ ਹੱਕ ਖਾਣਾ ਹਾਂਜੀ, ਇਹ ਸਹੀ ਗੱਲ। ਲਾਂਤੀਆਂ ਦਾ ਕੰਮ ਯਾਰ ਆ। ਅਗਲੇ ਨੇ ਕਿਸੇ ਨੂੰ ਅੱਗੇ ਮਸਕੀਨ ਗਰੀਬ ਨੂੰ ਦੇਣਾ ਹੋਵੇ ਤੇ ਫਿਰ ਤੇ ਪੱਲਿਓਂ ਦਵੇ ਉਹ ਇੱਕ ਗੱਲ ਪੱਲੇ ਦੱਸਦਾ ਹੁੰਦਾ। ਤੈਨੂੰ ਛਿਆਦੇ ਨਾ ਕਫਨ ਦੀ ਜੇਬ ਹੁੰਦੀ ਓ ਨਾ ਕਬਰ 'ਚ ਦਰਾਜ਼ ਹੁੰਦਾ ਈ। ਖਬਰ ਚਤਰਾ ਆ ਗੁੱਡ ਯਾਰ ਮੇਰੀ ਉਸਤਾਦ। ਇਹ ਗੱਲ ਉਹਨੇ ਸਹੀ ਕੀਤੀ ਆ। ਉਹ ਯਾਰ ਐਵੇਂ ਹੋਰ ਪਾਸੇ ਜਿਹੜੀ ਰਾਤ ਨੂੰ ਸੈਰੀ ਜਾਓ ਬਾਹਰ ਨਹੀਂ। ਆ ਮੈਨੂੰ ਅੱਜ ਪਤਾ ਚੱਲਿਆ ਪਰਸੋਂ ਉੱਥੇ ਬੈਠਾ ਬਾਹਰ ਆਈਡੀ ਕਾਰਡ ਨੰਬਰ ਸੈਂਡ ਕਰਨ ਦਿਆ ਸੀ ਪੂਰਾ ਬਹਿ ਕੇ ਮੈਂ ਕਿਹਾ ਕੋਈ ਪੈਸੇ ਪੂਸੇ ਭੇਜਣੇ ਹੋਣੇ। ਉਹ ਤੇ ਕਿਸਮਤ ਉਹਨਾਂ ਦੀ ਚੰਗੀ, ਉਹਨਾਂ ਨੇ ਅੱਗੋਂ ਰਿਪਲਾਈ ਨਹੀਂ ਇਹਨੂੰ ਕੀਤਾ। ਅੱਛਾ ਜੀ ਹਾਂਜੀ, ਤੇ ਬਚ ਗਿਆ ਉਹਨਾਂ ਦੇ 2 ਥੈਲੇ। ਇਹ ਲੈ ਕਿੱਦਾਂ ਆਇਆ ਮੈਂ ਇਹ ਹੈਰਾਨ ਆ ਉਹ ਤੇ ਵੀਜ਼ੇ ਵਾਲੇ ਬੰਦੇ ਨੂੰ ਦਿੰਦੇ ਹੀ ਨਹੀਂ। ਓ ਯਾਰ ਉੱਥੇ ਇੱਕ ਮਾਈ ਖਲੋਤੀ ਸੀ, ਉਹਨੇ ਕਿਹਾ ਬੇਟਾ ਤਰਲਾ ਹੀ ਤੇ ਮਸ਼ਹੂਰ ਆ। ਅੱਛਾ ਜੀ ਹਾਂ ਸੁਣਾਤਾ ਹੋਣਾ ਕੋਈ ਕੰਮ ਸੁਣਾਤਾ ਹੁੰਦਾ ਦਿਨ ਤਾਂ ਵਾਹ ਨਹੀਂ ਬਿਮਾਰੀਆਂ ਐਸੇ ਐਸੇ ਜਿਗਰ ਚਲੋ ਅਸੀਂ ਜਿਗਰ ਚ ਮੋਰੇ ਉੱਥੇ ਨਾ ਇੱਕ ਮਾਈ ਜੀ ਫੇਫੜੇ ਫਿਸ ਗਏ ਨੇ ਅੰਦਰ। ਉਹ ਡੁੱਬ ਕੇ ਮਰ ਜਾ ਉਹ ਗਰੀਬਾਂ ਦਾ ਹੱਕ ਖਾਨਾ ਲੱਖ ਲਾਉਣ ਤੋਬਾ ਕਰ। ਇਹੋ ਜਿਹੇ ਬੰਦੇ ਨਾਲ ਮਰ ਜਾਣਾ ਚੰਗਾ ਵਾ ਭਾਜੀ। ਉੱਥੇ ਮਾਈ ਇੱਕ ਲਾਈਨ 'ਚ ਲੱਗੀ, ਉਹਨੇ ਇਹਨੂੰ ਕਿਹਾ ਪੁੱਤ ਮੇਰੀ ਸ਼ਨਾਖਤੀ ਕਾਰਡ ਦੀਆਂ ਕਾਪੀਆਂ ਕਰਾ ਦੇ, ਤੇ ਉਹਦੇ ਸ਼ਨਾਖਤੀ ਕਾਰਡ ਤੋਂ ਆਟਾ ਲੈ ਕੇ ਤੇ ਉਹਨੂੰ ਨੱਥੀ ਕਰਾ ਗਿਆ ਮਾਈ ਨੂੰ ਓਏ ਕੀੜੇ ਪੈਣੇ ਤੋਬਾ ਕੀੜੇ। ਤੋਬਾ ਭਾਈ। ਉਹ ਯਾਰ ਅਸੀਂ ਫੇਰ ਵੀ ਚਲੋ ਕਿਸੇ ਕੋਲੋਂ ਲੈ ਕੇ ਖਾ ਲੈਨੇ ਆ, ਕੰਜੂਸੀ ਤੇ ਨਹੀਂ ਨਾ ਕਰਦੇ ਅੱਲਾ ਮਾਫੀ ਦੇ। ਕੰਜੂਸੀ ਤੁਸੀਂ ਕਰਨੀ ਕਿੱਥੋਂ ਆ? ਕੰਜੂਸੀ ਇਹ ਹੋਰ ਕੰਜੂਸੀ ਨਹੀਂ। ਓਏ ਯਾਰ ਕਿਤੇ ਕਾਦੀ ਇੱਕ ਚੀਜ਼ ਹੈ ਕਿਸੇ ਨੂੰ ਯਾਰ ਇਹਨੂੰ ਯਾਰ ਇਹਨੂੰ ਕਿਉਂ ਲੈ ਕਰਦੇ ਆ ਤੂੰ ਕੋਈ ਗੱਲ ਕਰ ਯਾਰ ਤੂੰ ਸ਼ਰਟ ਨਵੀਂ ਵਿੱਚ ਪਾ ਕੇ ਆ ਗਿਆ। ਇਗਨੋਰ ਕਰ ਯਾਰ, ਇਗਨੋਰ ਕਰ। ਲੇਕਿਨ ਫੇਰ ਵੀ ਹੱਕ ਦਾ ਹਲਾਲ ਦਾ ਵਾ, ਕੋਈ ਹਰਾਮ ਨਹੀਂ ਹੈਗਾ। ਸਾਨੂੰ ਹਕੂਮਤ ਸਾਡੇ ਟੈਕਸ ਤੇ ਜੂ ਪਲਣ ਦੀ। ਭਾਜੀ ਜਿਹੜੇ ਸਾਬੇ ਹਸੀਅਤ ਨਹੀਂ ਨਾ ਹੈਗੇ, ਜਿਹੜੇ ਸਾਬੇ ਹਸੀਅਤ ਉਹਨਾਂ ਦਾ ਕੋਈ ਹੱਕ ਨਹੀਂ। ਯਾਰ। ਉਹ ਖਰਾਤ ਜ਼ਕਾਤ ਦੇ ਰਹੀ, ਸਦਕਾ ਹੁਕੂਮਤ। ਹਾਜੀ ਸਾਹਿਬ ਕੌਣ ਕਹਿੰਦਾ ਸਦਕਾ? ਉਹ ਜਾਣ ਦਿਓ। ਭਾਈ ਅੱਛਾ ਕੀ ਦੇ ਰਹੀ, ਕੀ ਦੇ ਉਹ ਰਹੀ? ਉਸਤਾਦ ਜੀ ਇਹਨੂੰ ਕਹਿੰਦੇ ਗਰੀਬਾਂ ਦਾ ਦੇ ਰਿਹਾ, ਹੈਲਪ ਹੁੰਦੀ ਆ। ਗਰੀਬਾਂ ਦੀ ਹੈਲਪ ਕਰ ਰਿਹਾ। Help। ਤੂੰ ਕਿੱਥੋਂ ਗਰੀਬ ਆ? ਦੱਸ ਤੂੰ ਕਿੱਥੋਂ ਗਰੀਬ ਆ? ਤੂੰ ਤੇ ਸ਼ਰਟ ਐ ਪਾਇਦਾ ਚਾਵਲਾ ਟੈਕਸਟਾਈਲ ਦੀ ਸਾਲੇ ਦਾ ਮੁੰਡਾ ਤੂੰ। ਐਵੇਂ ਨਾ ਕੋਈ ਗੱਲ ਨਹੀਂ ਲੱਭੀ ਤੇ ਮੇਰੇ ਆਟੇ ਦੇ ਮਗਰ ਮੈਂ ਸਿਰਫ ਇੱਕ ਆਟਾ ਦਾ ਥੈਲਾ ਉਹ ਵੀ ਮੈਂ ਲਿਆ ਕੇ ਪਤਾ ਆ ਵੇਖ ਯਾਰ, ਨਹੀਂ ਇੱਕ ਕਿੰਨਿਆਂ ਨੂੰ ਯਾਰ ਮੈਂ ਕਿੰਨਿਆਂ ਨੂੰ ਵੰਡ ਚੁੱਕਿਆ ਮੈਂ ਆਪ ਵੰਡਣਾ। ਇਹਦੀ ਆ ਬਹੁਤ ਵੱਡਾ ਇਹਦੀ ਆ ਵਾ ਯਾਰ ਕੌਣ? ਇਹ ਕਿੱਧਰ ਨੂੰ ਚਲੇ ਗਏ? ਕੀ ਮਸਲਾ? ਇਹਦੀ ਇਹੀ ਬਿਮਾਰੀ ਆ ਕਿ ਇਹ ਜਦੋਂ ਇਦਾਂ ਤੇ ਫੜਿਆ ਜਾਂਦਾ ਨਾ ਉਦੋਂ ਕਹਿੰਦਾ ਮੈਂ ਅੱਗੇ ਗਰੀਬਾਂ 'ਚ ਵੰਡਣਾ ਸੀ। ਉਹ ਤੂੰ ਗਰੀਬਾਂ 'ਚ ਪੱਲਿਓਂ ਵੰਡ ਨਹੀਂ ਤੇਰੇ 'ਚ ਸੀ ਇਹਦਾ ਕਿ ਤੂੰ ਬਹਿ ਜਾ ਚੁੱਪ ਕਰਕੇ। ਵੰਡਦਾ ਹੀ ਨਹੀਂ, ਇਹ ਝੂਠ ਮਾਰ। ਗਰੀਬਾਂ ਦਾ ਨਾਂ ਲੈ ਕੇ ਤੂੰ ਆਪਣਾ ਘਰ ਭਰੀ ਜਾ ਰਿਹਾ। ਮੈਨੂੰ ਕਿਸੇ ਦਾ ਦੁੱਖ ਨਹੀਂ ਵੇਖਿਆ ਜਾਂਦਾ, ਕੀ ਕਰਾਂ? ਮੇਰੇ ਕੋਲ ਨਹੀਂ ਪਰੇਸ਼ਾਨੀ ਵੇਖੀ ਜਾਂਦੀ। ਯਾਰ ਦੇਖੋ ਨਹੀਂ ਨਾ ਵੇਖੀ ਜਾਂਦੀ, ਤੂੰ ਅੱਖਾਂ ਬੰਦ ਕਰ ਲਿਆ ਕਰ ਜਾਂ ਤੂੰ ਇਹਦੇ ਨਾਲੋਂ ਤੂੰ ਵੇਖ ਲਿਆ ਕਰ। ਹੋਰ ਕਿਤੇ ਚਲ ਜਾਇਆ ਕਰ ਯਾਰ, ਕਿਸੇ ਦਾ ਹੱਕ ਨਾ ਖਾ। ਫਰੀਦ ਛੋਟੇ ਛੋਟੇ ਬੱਚਿਆਂ ਦੀਆਂ ਬਦਦੁਆਵਾਂ, ਤੇਰਾ ਬੇੜਾ ਗਰਕ ਹੋ ਜਾਣਾ ਵਾ। ਓਏ ਯਾਰ ਹਕੂਮਤ ਸਾਰਿਆਂ ਨੂੰ ਦੇਣ ਡਈ ਆ। ਸਾਰਿਆਂ ਨੂੰ ਨਹੀਂ ਦਿੰਦੇ। ਸਾਜੀ ਤੁਸੀਂ ਵੀ ਜਾ ਕੇ ਲੈ ਲਓ, ਇਹ ਕਿਹੜੀ ਗੱਲ ਹੋਈ ਭਲਾ? ਉਹ ਕਿਉਂ ਲੈਣ? ਉਹ ਲੋਕਾਂ ਨੂੰ ਦਿੰਦੇ ਨੇ। ਉਹ ਲੋਕਾਂ ਨੂੰ ਦੇ ਸਕਦੇ ਨੇ ਅੱਲਾ ਮਾਫੀ ਦੇ। ਤੋਬਾ। ਹਾਜੀ ਸਾਹਿਬ ਨੇ ਗੱਡੀ ਸਾਫ਼ ਕੀਤੀ, ਉਹ ਡਿੱਗੀ ਖੋਲੀ ਉਹਨਾਂ ਨੇ, ਤੇ ਜਿਹੜੇ ਤੁਸੀਂ ਰਾਸ਼ਨ ਵਾਲੇ ਤੋੜੇ ਰੱਖੇ ਉਹਨੇ ਗਾਇਬ ਕਰਤਾ ਇੱਕ। ਗਿਣ ਲਓ ਅੱਜ ਨਾ ਇੱਕ ਘੱਟ ਹੋਇਆ ਫਿਰ ਮੈਨੂੰ ਇਹ ਦੱਸ ਯਾਰ, ਤੂੰ
ਤੇਰੀ ਜਿੰਨੀ ਤਨਖਾਹ ਵਾ ਤੂੰ ਉਹਦੇ ਚੋਂ ਯਾਰ 1000 ਰੁਪਇਆ ਕਿਸੇ ਮਾੜੇ ਨੂੰ ਅੱਜ ਤੱਕ ਦਿੱਤਾ? ਕਦੀ ਵੀ ਨਹੀਂ। ਮੈਂ ਤੇਰੇ ਨਾਲ ਤਾਂ ਫੈਸਲ ਰਾਮੇ ਚੰਗਾ, ਉਹ ਸਹੀ ਗੱਲ ਉਹ ਬਿਲਕੁਲ ਹੀ ਨਹੀਂ ਦਿੰਦਾ। ਹਾਂਜੀ ਮੈਨੂੰ ਲੱਗਦਾ ਇਹ ਦੂਜਿਆਂ ਦੇ ਵੀ ਸ਼ਨਾਖਤੀ ਕਾਟਾਂ ਤੋਂ ਕਰਕੇ ਤੇ ਇੰਨੇ ਆਟੇ ਮੰਗਾਏ ਆ ਰਿਸ਼ਤੇਦਾਰਾਂ ਤੋਂ। ਅਸੀਂ ਉਹ ਬੰਦੇ ਆ, ਅਸੀਂ ਤੇ ਇਹ ਰਬੜ ਚੜਾ ਕੇ ਲੈ ਗਿਆ ਐਡੇ ਸ਼ਨਾਤੀ ਕਾੜਾ ਤੇ। ਹਾਂ ਇਹ ਉੱਥੇ ਜਾ ਕੇ ਤਾਸ਼ ਟੈਪ ਸ਼ਨਾਤੀ ਕਾੜਾ ਇੰਜ ਕਰ ਰਿਹਾ ਕਿਤੇ ਦੇ ਮੈਨੂੰ ਆਟਾ। ਤਾਂ ਸਟੈਪ ਹਾਂ ਇਹ 2,5-3 ਹਜ਼ਾਰ ਆਈਡੀ ਕਾਰਡ ਦੇ ਗਿਆ, ਅਗਲਾ ਪੂਰਾ ਟਰਾਲਾ ਇਹਦੇ ਘਰ ਦੇ ਬੂਹੇ ਲੱਥਾ। ਉੱਥੇ ਵੇਖ ਇਹਦੇ ਕੰਮ ਕਾਰਡ ਵੀ ਨੇ ਇਦਾਂ ਕੱਟੇ ਹੋਣੇ ਆ ਤੇ ਉਹਨਾਂ ਨੇ ਕੱਟ ਕੇ ਇਹਦੇ ਵਿੱਚੋਂ ਕੱਢੋ ਉਹਦਾ ਆਟਾ ਦੇ ਦਿਓ ਇੱਕ ਕੱਢੋ। ਖਿਲਾਰਤੇ ਉਹਨਾਂ ਦੇ। ਸਰ ਜੀ ਸੱਚੀ ਪੁੱਛੋ, ਉਸਤਾਦ ਜੀ ਜਾਣਦੇ ਉਹ ਮੈਂ ਤੇ ਆਪ ਲੋਕਾਂ ਨੂੰ ਤਕਸੀਮ ਕਰਨਾ। ਮੈਂ ਤੇ ਯਾਰ ਨਾਜ਼ਰੀਨ ਓ ਯਾਰ ਮੈਂ ਜਾਨ ਦੇਗਾ ਛੜਾ। ਆਪ ਮੈਂ ਦੇਗਾ। ਓਏ ਨਾਜ਼ਰੀਨ ਓਏ ਮੇਰੀ ਜਾਨ ਛੜਾ ਦੇ। ਵੰਡਦਾ ਤੂੰ ਰਿਹਾ ਵਾ, ਲੇਕਿਨ ਉਹ ਬੜੀ ਪੁਰਾਣੀ ਗੱਲ ਆ। ਹੁਣ ਤੇ ਤੂੰ ਆਪ ਖੋ ਖੋ ਕੇ ਲਿਜਾ ਰਿਹਾ ਲੋਕਾਂ ਦਾ ਹੱਕ। ਤਾਂ ਹੀ ਤੇ ਅਸੀਂ ਕਹਿੰਦੇ ਆ ਤੈਨੂੰ ਅੱਲਾ ਨੇ ਦਿੱਤਾ, ਤੂੰ ਵੰਡ, ਤੂੰ ਲੈ ਨਾ, ਉੱਥੋਂ ਨਾ ਲੈ, ਤੇਰਾ ਬਣਦਾ ਹੀ ਨਹੀਂ। ਉਹ ਮਾਰੇ ਬੰਦਿਆਂ ਦਾ ਵਾ। ਯਾਰ ਦੱਸ ਮੈਂ ਇਨਸਾਨਾਂ ਵਾਸਤੇ ਹੀ ਬਣਿਆ ਵਾ, ਕਿਉਂ ਨਹੀਂ ਦੱਸਦਾ ਹੈਗਾ? ਓਏ ਇਹਨੂੰ ਚੁੱਪ ਕਰਾ ਲਓ ਇਹਨੂੰ ਆਪ ਹੀ। ਹਾਂਜੀ ਤੂੰ ਕਾਹਤੋਂ ਆਪਣੇ ਤੇ ਧਿਆਨ ਪਵਾਈ ਜਾਂਦਾ ਵਾ? ਆਰਾਮ ਨਾਲ ਬੈਠਾ ਇਹ ਰਹਿ। ਹੁਣ ਬੋਲਿਆ ਪਰ ਤੇਰੇ ਦੰਦ ਬਾਹਰ ਕੱਢ ਦੇਣੇ ਨਾਮ ਨਾ ਬਾਹਰ। ਉਹਨਾਂ ਨੂੰ ਬਿਠਾਇਆ, ਇਹ ਕਿਹੜੀ ਗੱਲ ਹੋਈ? ਤੂੰ ਗੱਲ ਉਹਨੂੰ ਦੱਸ ਕੇ ਅਸੀਂ ਖਾਲੀ ਜਗ੍ਹਾ ਪੁਰ ਕੀਤੀ ਸਿਰਫ। ਨਹੀਂ ਉਹ ਗੱਲ ਉਸਤਾਦ ਜੀ ਜਿਹੜੀ ਅੱਛੀ, ਇਹਨਾਂ ਚ ਕੋਈ ਵੀ ਨਹੀਂ ਕਰ ਸਕਦਾ ਏਦਾਂ ਦੀ ਚੱਲ ਗੱਲ। ਕਰਕੇ ਵਿਖਾ ਯਾਰ। ਗੱਲ ਕਰ ਤੂੰ। ਆਟੇ ਤੱਕ ਰਹਿ ਯਾਰ, ਫਿਰ ਕਰਦੇ ਆ ਕੋਈ। ਉਹ ਕਿੱਡਾ ਤੇਰਾ ਕੁਕੜੀ ਦੇ ਪੰਜੇ ਵਰਗਾ ਮੂੰਹ ਆ, ਕੋਈ ਗੱਲ ਕਰਕੇ ਉਹਨਾਂ ਨੂੰ। ਓਏ ਤੂੰ ਵੀ ਨਾ ਕਰ ਯਾਰ। ਫਰੀ ਸਾਹਿਬ ਮੇਰੀ ਗੱਲ ਸਾਨੂੰ ਸੁਣ। ਨਾ ਇਹ ਹੱਕ ਦਿੰਦੀ ਆ ਸਾਡੀ ਕੌਮੀਅਤ, ਸਾਡੀ ਨੈਸ਼ਨੈਲਿਟੀ। ਤੁਸੀਂ ਕੌਣ ਦੇ ਸਾਨੂੰ ਕਹੋ ਵੀ ਆਟਾ ਕਿਤੋਂ ਲਿਆ? ਮੈਂ ਲਿਆ ਵਾ ਯਾਰ, ਆਪਣੇ ਬੱਚਿਆਂ ਲਈ ਲਿਆ ਵਾ। ਵਾਹ ਵੀ ਵਾਹ, ਗੱਲ ਸਦਕੇ ਖਤਮ। ਜਾਵਾਂ। ਤੇਰੇ ਬੱਚਿਆਂ ਦਾ ਤੇ ਆਪਣੇ ਬੱਚਿਆਂ ਵਾਸਤੇ ਤੂੰ ਲਿਆ ਵਾ, ਹਾਂਜੀ ਫਿਰ ਤੂੰ ਬੱਚਿਆਂ ਵਾਸਤੇ ਚੋਰੀ ਵੀ ਕਰ ਲਿਆ ਕਰ, ਡਾਕਾ ਵੀ ਮਾਰ ਲਾ। ਸਾਰੇ ਲੀਗਲ। ਮਹੱਲੇ 'ਚ ਲੀਗਲ ਕਿਹੜਾ? ਮੈਂ ਆਟਾ ਲਿਆ ਨਾ ਲੀਗਲ। ਆਟਾ ਜਿਹੜਾ ਗਵਰਨਮੈਂਟ ਦੇ ਰਹੀ ਨਾ, ਉਹਦਾ ਮਕਸਦ ਇਹ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਹੈਗੇ ਆਟਾ ਲੈਣ ਦੇ, ਜਿਹਦੇ ਕੋਲ ਹਸੀਅਤ ਨਹੀਂ ਹੈਗੀ, ਜਿਹਦੇ ਘਰ ਆਟਾ ਨਹੀਂ ਹੈਗਾ, ਉਹ ਲਵੇ। ਇਹਦੇ ਮਗਰ ਇਹਦੇ ਮਗਰ ਇੱਥੇ ਰਿਓ। ਹਾਂ, ਇੱਥੇ। ਜਿੱਥੋਂ ਜਨਾਬ ਆਟਾ ਜਿਹੜਿਆਂ ਦੇ ਕੋਲ ਪੈਸੇ ਨਹੀਂ ਹੈਗੇ, ਉਹ ਪਿੰਡਾਂ ਥਾਵਾਂ ਦੇ ਲੋਕ ਇੱਥੇ ਆ ਕੇ ਲੈ ਹੀ ਨਹੀਂ ਸਕਦੇ ਆਟਾ। ਮੈਂ ਇਸ ਲਈ ਲੈ ਲਿਆ ਕਿ ਇੱਥੋਂ ਕੋਈ ਹੋਰ ਨਾ ਲੈ ਜਾਏ। ਸ਼ਹਿਰਾਂ 'ਚ ਵੀ ਗਰੀਬ ਰਹਿੰਦੇ ਆ। ਉੱਥੇ ਵੀ ਰਹਿੰਦੇ। ਓਏ ਸ਼ਹਿਰਾਂ ਵਾਲਿਆਂ ਜਿੰਨਾ ਢੋਇਆ ਨਾ, ਖੁਦਾ ਦੀ ਕਸਮ ਤੂੰ ਮਾਫੀ ਦੇ ਦੇ। ਕਿਸ ਕਿਸ ਹਿਸਾਬ ਦੇ ਤਲਕ ਵਿੱਚੋਂ ਪੈ ਕੇ ਮੈਂ ਜਦੋਂ ਵੇਖਿਆ ਨਾ ਕਿ ਇਧਰੋਂ ਜਨਾਬ ਟਰੱਕ ਦੇ ਮਗਰੋਂ ਸਾਈਡ ਤੋਂ ਉਹਨੂੰ ਕਹਿਣ ਦੇ ਵਾ ਫੜ ਲੈ ਯਾਰ 4 ਸ਼ਨਾਖਤੀ ਕਾਰਡ ਆ, 5 ਸ਼ਨਾਖਤੀ ਕਾਰਡ, ਉਦੋਂ ਮੈਨੂੰ ਸਮਝ ਆਈ ਕਿ ਨਹੀਂ ਫਰੀਦ ਸਾਬਰੀ, ਸਾਡਾ ਹੱਕ ਇੱਥੇ ਰੱਖ। ਫਿਰ ਅਸੀਂ ਮੈਂ ਉਹਨਾਂ ਨੂੰ ਔਰ ਐਸੀ ਕੌਮ ਆ ਯਾਰ, ਇਹ ਕੌਣ ਆਏ? ਕਿਉਂ ਉਹਦਾ ਤੇ ਦੱਸ ਕੌਣ? ਐਸੀ ਇਹ ਕੌਮ ਆ, ਇੱਕ ਬੰਦੇ ਨੇ ਜਾ ਕੇ ਨਹੀਂ ਪੁੱਛਿਆ ਹੋਣਾ ਜਿੱਥੇ ਆਟਾ ਵੰਡਣ ਦੇ ਉਸ ਉੱਥੇ ਜਿਹੜੇ ਗਵਰਨਮੈਂਟ ਦੇ ਬੰਦੇ ਖੜੇ, ਇੱਕ ਬੰਦੇ ਨੇ ਜਾ ਕੇ ਇੰਜ ਕਰਕੇ ਨਹੀਂ ਪੁੱਛਿਆ ਹੋਣਾ ਭਾਜੀ ਐ ਤੇ ਤੁਸੀਂ ਵੰਡ ਦਿੱਤਾ, ਤੁਸੀਂ ਇੰਤਜ਼ਾਮ ਕਰ ਰਹੇ ਆਟਾ ਲੈ ਜਾਓ ਘਰ, ਤੁਸੀਂ ਇਹ ਇੰਤਜ਼ਾਮ ਕਿਉਂ ਨਹੀਂ ਕੀਤਾ ਕਿ ਅਸੀਂ ਆਪ ਮੁੱਲ ਲੈ ਲਈਏ? ਆਹ ਗੱਲ ਸਰ ਨਹੀਂ ਇਹਦੇ ਚ ਕਿ ਲੌਜੀਕ ਮੈਂ ਦੱਸਾਂ। ਇਹ ਦੇਖੋ ਬਕਵਾਸ ਗੱਲ ਕਰੇ। ਨਹੀਂ ਮੈਂ ਦੱਸਾਂ। ਦੇਖ ਲੈ ਕੀ ਮੈਨੂੰ ਨਹੀਂ ਪਤਾ? ਨਹੀਂ ਲੌਜੀਕ ਇਹ ਵਾ। ਨਹੀਂ ਤੁਸੀਂ ਇਸ ਇਹ ਚੌੜੇ ਹੋ ਰਹੇ ਜੀ, ਗਵਰਨਮੈਂਟ ਆਟਾ ਦੇ ਰਹੀ ਯਾਰ, ਆਟਾ ਦੇ ਰਹੀ ਆ ਜਿਹੜਾ ਠੀਕ ਹੈ, ਜਿਹੜਾ ਆਟਾ ਉਹਨਾਂ ਦੇ ਘਰੋਂ ਮੁੱਕਾ ਪਿਆ ਵਾ ਉਹਦੀ ਜ਼ਿੰਮੇਵਾਰੀ ਕਿਹਦੇ ਤੇ ਹੈ? ਉਹਦੀ ਸ਼ਰਮਿੰਦਗੀ ਕਿਹਨੇ ਮਹਿਸੂਸ ਕਰਨੀ? ਦੱਸ ਚੱਲ ਦੱਸ, ਚਲੋ ਦੱਸੋ। ਪਰ ਜਿਹੜਾ ਇਹ ਹੁੰਦਾ ਨਾ, ਇਹ ਨਹੀਂ ਹੁੰਦਾ ਕਿ ਕਿਸੇ ਨੂੰ ਉਹ ਮਤਲਬ ਘਰ ਉਹਦਾ ਪੂਰਾ ਕਰ ਦੇਣਾ, ਆਟਾ ਰਾਸ਼ਨ ਸਟਾ ਦੇਣਾ। ਹਕੂਮਤ ਦਾ ਕੰਮ ਆ, ਥੋੜਾ ਵਕਤ ਔਖਾ ਹੁੰਦਾ ਵਾ, ਪਰੇਸ਼ਾਨੀ ਆਉਂਦੀ, ਉਹਦੇ ਚ ਲੋਕਾਂ ਨੂੰ ਰਿਲੀਫ ਦੇਣਾ। ਯਾਨੀ ਇੱਕ ਤਕਲੀਫ 9 ਨੰਬਰ ਜੁੱਤੀ ਜਿਹੜੀ ਆ 8 ਨੰਬਰ ਜੁੱਤੀ ਪਾ ਲਈ, 9 ਨੰਬਰ ਪੈਰ ਆ, ਉਹ ਜਦੋਂ ਫਸ ਜਾਂਦਾ ਨਾ ਉਹਨੂੰ ਥੋੜਾ ਜਿਹਾ ਰਿਲੀਫ ਦੇ ਕੇ ਉਹਨੂੰ ਥੋੜੀ ਜਿਹੀ 1 ਨੰਬਰ ਵਧਾ ਕੇ ਦੇ ਪਿੱਛੇ ਦਿੰਦੇ। ਰੂਹ ਰੱਖ ਲਈਦਾ ਵਾ, ਇਹ ਹਕੂਮਤ ਰੂਹ ਰੱਖ ਰਹੀ। ਜਬਾਰਨ ਫਰੀਦ ਸਾਹਿਬ ਅੱਲਾ ਦੇ ਬੰਦੇ ਹੋ ਤੁਸੀਂ, ਆਟਾ ਤਕਸੀਮ ਕੀਤਾ ਆਪਣਾ ਰਾਸ਼ਨ ਤਾਂ ਅੱਲਾ ਦਾ ਦਿੱਤਾ ਤੁਸੀਂ ਅੱਗੇ ਲੋਕਾਂ ਨੂੰ, ਅੱਲਾ ਦੇ ਬੰਦਿਆਂ ਨੂੰ। ਹੁਣ ਤੁਸੀਂ ਦੱਸੋ ਇਹਦੀ ਅੱਲਾ ਦੇ ਬੰਦਿਆਂ ਨੂੰ ਨਹੀਂ, ਅੱਲਾ ਦਾ ਬੰਦਾ ਮੀਆਂ ਮਨਸ਼ਾ ਵੀ ਆ, ਅੱਲਾ ਦਾ ਬੰਦਾ ਤੇ ਸੇਠ ਆਬਦ ਵੀ ਸੀ, ਅੱਲਾ ਦਾ ਬੰਦਾ ਤੇ ਉਹ ਹੀ ਆ, ਉਹ ਜਿਹੜਾ ਦੁਨੀਆ ਤੋਂ ਜਿਹੜਾ ਸਿਕੰਦਰ ਆਜ਼ਮ, ਆਹੋ ਜਿੰਨੇ ਵੀ ਉਹ ਵੀ ਅੱਲਾ ਦੇ ਬੰਦੇ ਆ, ਉਹਨਾਂ ਨੂੰ ਹੁਣ ਆਟਾ ਦੇਣਾ ਵਾ। ਅੱਲਾ ਦੇ ਬੰਦੇ ਵਾਸਤੇ ਨਹੀਂ, ਹੱਕਦਾਰਾਂ ਵਾਸਤੇ, ਹਾਂਜੀ ਗਰੀਬ ਆਦਮੀ ਵਾਸਤੇ ਜਿੰਨਾ ਨਹੀਂ ਹੈਗਾ। ਤੇ ਸਰ ਮੈਂ ਉਹੀ ਗੱਲ ਕਰਾਂ, ਤੁਸੀਂ ਕਹਿਣ ਦਿਓ ਕਿ ਘਰਾਂ 'ਚ ਆਟਾ ਜਿਨ੍ਹਾਂ ਦੇ ਮੁੱਕਿਆ ਵਾ, ਤੁਸੀਂ ਕਿਉਂ ਆਟਾ ਤਕਸੀਮ ਕੀਤਾ? ਫਿਰ ਤੁਸੀਂ ਕਿਹਾ ਨਾ ਕਿ ਯਾਰ ਲੋਕਾਂ ਦੇ ਘਰਾਂ 'ਚੋਂ ਲੋ ਜੀ ਆਟਾ। ਮੈਂ ਦੇਖ ਲਓ ਜੀ ਮੈਂ ਕਿੱਦਾਂ ਤਕਸੀਮ ਕੀਤਾ, ਹਿਸਾਬ ਲਾ ਲਓ। ਮੈਂ ਗੱਡੀ 'ਚ ਥੈਲੇ ਰੱਖੇ ਹੁੰਦੇ ਨੇ ਤੇ ਮੈਂ ਰਾਤ ਨੂੰ 2 ਵਜੇ ਫਿਰਾਂ, 3 ਵਜੇ ਫਿਰਾਂ, ਜਿੱਦਾਂ ਮੈਂ ਉਦੋਂ ਦੱਸਿਆ ਕਿ ਕੋ ਲਾਹੌਰ ਕਰਾਚੀ ਵਾਲੇ ਭੰਗੂੜੇ ਵਾਲਾ ਬਾਬਾ ਇੰਜ ਮੈਂ ਜਿੱਥੇ ਦੇਖਦਾ ਨਾ ਕਿ ਯਾਰ ਇਹ ਬੰਦਾ ਮੰਗ ਨਹੀਂ ਰਿਹਾ, ਸਾਈਕਲ ਤੇ ਜਾ ਰਿਹਾ, ਛਾਪਰ ਪੈ ਫੜੇ ਆ, ਘਰ ਜਾ ਰਿਹਾ, ਪੁੱਛ ਰਿਹਾ, ਮੈਂ ਇਦਾਂ ਮੈਂ ਇਹ ਨਹੀਂ ਕਰਦਾ ਵੀ ਹਰ ਇੱਕ ਨੂੰ ਦੇਈ ਜਾਵਾਂ। ਔਰ ਮੈਂ ਤਾਂ ਇਹ ਨਹੀਂ ਦੇਖਦਾ ਵੀ ਰੋਜ਼ੇ ਆ ਜਾਂ ਨਹੀਂ ਰੋਜ਼ੇ। ਨਾਲੇ ਭਾਈ ਨੇ ਲੈਣਾ ਮੁਲਕੀ ਹਾਲਾਤ ਐਸੇ ਹੋਏ ਪਏ ਨੇ, ਉਹਨਾਂ ਨੇ ਆਟਾ ਦਿੱਤਾ ਰਮਜ਼ਾਨ 'ਚ, ਲੇਕਿਨ ਉਹਨਾਂ ਨੂੰ ਦਿੱਤਾ ਜਿਹੜੇ ਹੱਕਦਾਰ ਨੇ, ਜਿਹੜੇ ਵਿਚਾਰੇ 2 ਥੈਲੇ ਵੀ ਲੈ ਜਾਣ ਇੱਕ ਤੇ ਉਹਨਾਂ ਦਾ ਅਗਲਾ ਮਹੀਨਾ ਵੀ ਲੰਘ ਜੇ,
ਤੈਨੂੰ ਕੀ ਥੋੜਾ ਅਸਲ ਗੱਲ ਤੇ ਯਾਰ ਇਹ ਹੈ। ਪੁਲਿਸ ਵਾਲਾ ਰਿਸ਼ਵਤ ਉਦੋਂ ਲੈਂਦਾ ਜਦੋਂ ਉਹਦੀ ਸੈਲਰੀ ਉਹਦੀ ਤਨਖਾਹ ਕਮ ਹੋਵੇ। ਨਹੀਂ ਲੱਖ ਰੁਪਇਆ ਸੈਲਰੀ ਦੇ ਵਿੱਚ ਦੱਸੋ ਕੀ ਕਰੇ? ਨਹੀਂ ਚਲੋ ਜੀ ਇਹ ਤਾਂ ਮੰਨਿਆ ਨਾ ਕਿ ਲੱਖ ਰੁਪਏ ਸੈਲਰੀ। ਉਹ ਨਹੀਂ, ਮੇਰੀ ਗੱਲ ਸੁਣ ਲਓ, ਮੇਰੇ ਰਿਸ਼ਤੇਦਾਰ ਬੜੇ ਮਾਰਨ ਵਾਲੇ ਨੇ। ਠਹਿਰ ਜਾਓ ਇੱਕ ਮਿੰਟ। ਪੁਲਿਸ ਵਾਲਾ ਜੀ ਕੈਸੀ ਦਲੀਲ ਦੇ ਰਿਹਾ? ਇੱਕ ਚੀਜ਼ ਗਲਤ ਆ, ਹਰਾਮ ਆ। ਰਿਸ਼ਵਤ ਲੈਣ ਵਾਲਾ ਦੇਣ ਵਾਲਾ ਫਰਕ ਨੇ, ਦੋਵੇਂ ਕਰੈਕਟਰ। ਠੀਕ ਹੈ ਜੀ। ਅੱਛਾ ਹੁਣ ਜਿਹੜਾ ਰਿਸ਼ਵਤ ਲੈ ਲਿਆ, ਜਾਂ ਤੇ ਫਿਰ ਐਡਾ ਚੰਗਾ ਹੋਵੇ ਕਵੇ ਮੈਨੂੰ ਅੱਜ ਨਾ 500 ਰੁਪਈਆ ਸਿਰਫ ਚਾਹੀਦਾ ਵਾ, ਜਿਹੜੀ ਮੈਨੂੰ ਲੋੜ ਆ। 500 ਰਿਸ਼ਵਤ ਲੈ ਕੇ ਉਸ ਤੋਂ ਬਾਅਦ ਕਵੇ ਮੈਂ ਰਿਸ਼ਵਤ ਨਹੀਂ ਲੈਂਦਾ ਜੀ, ਮੈਂ 500 ਲੈਣੇ 'ਚ ਮੈਂ ਲੈ ਲਈ। ਨਹੀਂ, ਉਹ ਰਾਤ ਤੱਕ ਫੜੀ ਜਾ ਰਹੇ ਨੇ, ਉਹ ਨਾ ਹੀ ਨਹੀਂ ਕਰਦੇ। ਫਰੀਦ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਤਾਂ ਜੁੱਤੀਆਂ ਖਾਣੀਆਂ ਨੇ ਇਹਨਾਂ ਮੇਰੇ ਭਰਾਵਾਂ ਕੋਲੋਂ, ਸਾਰਿਆਂ ਕੋਲੋਂ। ਇਹ ਕਮੈਂਟਸ ਵੇਖੀ, ਇਹ 1 ਘੰਟੇ ਦੇ ਵਿੱਚ ਥੱਲੇ 1000 ਕਮੈਂਟ ਹੋਣਾ ਤੇ ਉਹਦੇ ਚੋਂ 1100 ਕਮੈਂਟ ਤੇਰੇ ਹੋਣੇ। ਅਨਲੌਜੀਕਲ ਗੱਲਾਂ ਕਰਦਾ ਸਰ ਇੱਕ ਇਹ ਰਿਸ਼ਵਤ ਵਾਲਾ ਲੈਂਦਾ, ਉਦੋਂ ਰਿਸ਼ਵਤ ਲੈਂਦਾ ਜਦੋਂ ਮਾੜਾ ਹੋਵੇ। ਨਹੀਂ, ਉਹਦੀ ਸੋਚ ਇਦਾਂ ਦੀ ਘਟੀਆ ਗੰਦੀ ਹਰਾਮ ਖਾਣ ਵਾਲੀ ਹੁੰਦੀ ਕਿ ਰੱਬ ਉਹਦੇ ਖਤਮ ਕਰ ਦਿੰਦਾ ਸਾਰਾ ਕੁਝ। ਪੂਰੀ ਨਹੀਂ ਪੈਂਦੀ ਉਹ ਜੋ ਮੈਂ ਮੈਂ ਇਹ ਨਹੀਂ ਕਹਿ ਰਿਹਾ ਕਿ ਰਿਸ਼ਵਤ ਲੈਣਾ ਚਾਹੀਦੀ ਆ, ਉਹ ਹਲਾਲ ਆ। ਇਹ ਮੈਂ ਇਹ ਨਹੀਂ ਤੂੰ ਕਹਿ ਰਿਹਾ ਰਿਸ਼ਵਤ ਲੈਣ ਵਾਲਾ ਉਦੋਂ ਲੈਂਦਾ ਜਦੋਂ ਉਹ ਕੁਝ ਕੋ ਖਾਣ ਨੂੰ ਨਾ ਹੋਵੇ। ਇਹ ਤੇ ਤੁਸੀਂ ਜੁੱਤੀਆਂ ਪਾਉਣ ਵਾਲੀ ਗੱਲ ਮੈਨੂੰ ਭਾਈ ਪਿੱਛੇ ਕਰਕੇ ਦੇਖ ਯਾਰ ਨਹੀਂ ਪਿੱਛੇ ਕਰਕੇ ਕਾ ਦੇ ਦੋ। ਆ ਕੌਣ ਕੀ ਆ ਯਾਰ? ਕੌਣ ਆ? ਇਹਨੂੰ ਉਸਤਾਦ। ਕਿਉਂ ਭਾਇਆ ਵਾ? ਲੈ ਉਸਤਾਦ ਜੀ ਭਰਾ ਵਾ, ਮੇਰੇ ਪੁੱਤਰ ਆ, ਕਿ ਵਹਿ ਰਾਮ ਤੂੰ। ਜਦੋਂ ਮੈਂ ਕਹਿਣ ਡਿਆ ਵਾ ਕੈਲੀਬਰ ਸੈੱਟ ਹੋ ਜਾਂਦਾ ਨਾ ਪੁਲਿਸ ਵਾਲੇ ਦਾ, ਇੱਕ ਸ਼ੋਭਾ ਉਹਦੇ ਚ ਉਹਦਾ ਸਟੇਟਸ ਸੈੱਟ ਹੋ ਜਾਂਦਾ। ਸੁਣੋ ਮੁਆਸ਼ਰੇ ਚ ਕਿ ਯਾਰ ਪੁਲਿਸ ਵਾਲਾ, ਤੇ ਪੁਲਿਸ ਵਾਲਾ ਆਪ ਫਰੂਟ ਵੇਖੇ ਕੋਲੋਂ ਦੀ ਫਰੂਟ ਵਾਲੀ ਰੇਹੜੀ ਦਿਓ ਤੇ ਉਹਦਾ ਦਿਲ ਕਰੇ ਬੱਚਿਆਂ ਲਈ ਫਰੂਟ ਲੈ ਜਾਵਾਂ, ਤੇ ਉਹਦੇ ਜੇਬ ਚ ਇੰਨੇ ਪੈਸੇ ਨਾ ਹੋਣ ਨਾ, ਫਿਰ ਉਹਨੂੰ ਮਜਬੂਰ ਕਰਦੇ ਹਾਲਾਤ ਕਿ ਯਾਰ ਮੈਂ ਕੁਝ ਗਲਤ ਵੀ ਕਰ ਲਾਂ, ਕਿਉਂਕਿ ਉਹਦਾ ਕੈਲੀਬਰ ਸੈੱਟ ਕਰ ਦਿੱਤਾ ਗਿਆ। ਹਾਂ ਹਰਾਮ ਹੈ, ਗਲਤ ਹੈ, ਇਹ ਬਿਲਕੁਲ ਗਲਤ ਹੈ। ਲੇਕਿਨ ਜਦੋਂ ਇੱਕ ਪੁਲਿਸ ਵਾਲੇ ਦੀ ਸੈਲਰੀ ਉਹਦੀ ਔਕਾਤ ਦੇ ਮੁਤਾਬਕ ਹੋਏਗੀ, ਕੋਈ ਰਿਸ਼ਵਤ ਲੈਣ ਦਾ ਨਾਂ ਨਹੀਂ ਲਏਗਾ। ਮੇਰੇ ਨਾਂ ਦੀਆਂ ਤਾੜੀਆਂ। ਮੇਰਾ ਦਿਲ ਕਰਦਾ ਵਾ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ। ਘੁੰਮਤੀ ਦੋਵੇਂ ਆਟਾ ਦੋਵੇਂ ਰਾਤ ਆਪਸ 'ਚ ਠੀਕ ਹੋਏ ਨੇ, ਠੀਕ ਨੇ। ਸਾਜੀ ਆਟਾ ਬੱਚਿਆਂ ਦੇ ਢਿੱਡ 'ਚ ਹੀ ਪੈਂਦਾ ਨਾ, ਚਲੋ ਜੇ ਲੈ ਹਾਏ ਕੇ ਤੇ ਮੈਂ ਕੀ ਹੋ ਗਿਆ? ਤੇ ਮੇਰਾ ਮਕਾਨ ਭਰ ਰਿਹਾ ਸਾਜੀ, ਸਵੇਰ ਆਪਣੇ ਮੁੰਡੇ ਨੂੰ ਵੀ ਨਾਲ ਲੈ ਕੇ ਨਿਕਲਦਾ, ਨਾਲ ਟੇਪ ਲੈ ਕੇ। ਦੱਸ ਹੱਕ ਵਾਸਤੇ ਹੀ ਨਿਕਲਦਾ ਨਾ। ਟੇਪ ਕਿਹੜੀ? ਉਹ ਦੇਖੋ ਅੱਲਾਹ ਤਾਲਾ ਦੀ ਸ਼ਾਨ, ਬੇਟਾ ਔਰ ਬਾਪ ਦੋਨੋਂ ਪਦੈਸ਼ੀ ਨਬੀ ਨਾ ਮੁਹਤਾਜ, ਸਦਕਾ ਖੈਰਾਤ ਤੁਸੀਂ ਸਾਡੀ ਮਦਦ ਕਰੋਗੇ, ਅੱਲਾਹ ਪਾਕ ਤੁਹਾਡੀ ਮਦਦ ਕਰੇਗਾ। ਉਹ ਵੀ ਲੈ ਕੇ ਨਿਕਲ। ਬਾਪ ਔਰ ਬੇਟਾ ਪਦੈਸ਼ੀ ਨਬੀਨਾ। ਜੀ ਓਏ ਆਹੋ ਸਹੀ ਗੱਲ ਹੈ। ਹਾਂਜੀ ਨਹੀਂ ਐਸਾ ਨਹੀਂ ਗੱਲ ਹੈਗੀ, ਮੈਂ ਤੇ ਉਹ ਵੈਸੇ ਹੀ ਭਾਜੀ ਮੈਂ ਇਹਨਾਂ ਦੀ ਬੈਠਕ 'ਚ ਗਿਆ ਤੇ ਉੱਤੇ ਚਾਦਰ ਜੀ ਪਈ, ਮੈਂ ਕਿਹਾ ਪਤਾ ਨਹੀਂ ਬਿਸਤਰੇ ਇਕੱਠੇ ਕਰਕੇ ਰੱਖੇ। ਮੈਂ ਮਾੜੀ ਜੀ ਸਾਈਡ ਤੇ ਕੀਤੀ ਤੇ ਹਰੇ ਥੈਲਿਆਂ ਦੀ ਲਾਈਨ ਲੱਗੀ। ਹਾਂ ਤੇ ਤੂੰ ਵੀ ਮੰਗਿਆ ਸੀ ਵੀ ਮੈਨੂੰ ਇੱਕ ਦੇ ਦਿਓ। ਕਿੰਨਿਆਂ ਨੂੰ ਮੈਂ ਤਕਸੀਮ ਕੀਤਾ? ਕਦੀ ਵੀ ਨਹੀਂ। ਡੁੱਬ ਕੇ ਮਰ ਜਾ, ਡੁੱਬ ਕੇ ਮਰ ਜਾ। ਡਰਾਮਾ ਨਹੀਂ ਹੋ ਰਿਹਾ, ਸਹੀ ਗੱਲ ਕਰਨੀ ਹੈ। ਤੂੰ ਵੀ ਫਿਰ ਉਹ ਮੰਗਿਆ ਸੀ। ਡਰਾਮਾ ਕਿਉਂ ਕਰਨ ਡਿਆ? ਉਹ ਉਸਤਾਦ ਜੀ ਕਿਤੇ ਨਾ ਕਿਤੇ ਮੈਂ ਮੰਨ ਗਿਆ। ਹਾਂ। ਮੈਂ ਪਿਛਲੇ 5-7 ਦਿਨਾਂ 'ਚ 15 ਦਿਨਾਂ 'ਚ ਇੱਕ ਕਰੈਕਟਰ ਨੇ ਇਦਾਂ ਦਾ ਕੰਮ ਕੀਤਾ ਮੇਰੇ ਨਾਲ, ਹਾਂਜੀ ਜਿੱਥੇ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਇਹ ਬੰਦਾ ਵੀ ਇਦਾਂ ਕਰ ਸਕਦਾ। ਅੱਛਾ ਜੀ। ਹਾਂ, ਮੈਨੂੰ ਬੜੇ ਜਣੇ ਨੇ ਕਿਹਾ ਕਿ ਉਸਤਾਦ ਜੀ, ਮੈਂ ਕਿਹਾ ਨਹੀਂ। ਫਿਰ ਮੈਂ ਹੈਰਾਨ ਹੋ ਗਿਆ। ਫਿਰ ਮੈਂ ਹਿਸਾਬ ਲਾਇਆ ਕਿ ਨਹੀਂ ਉਸਤਾਦ ਜੀ, ਮੈਂ ਕਹਿੰਦਾ ਸੀ ਨਾ ਕਿ ਇਹ ਜ਼ਾਤ ਪਾਤ ਬਰਾਦਰੀਆਂ ਇਹ ਪੁਰਾਣੇ ਦੌਰ ਸੀ। ਅੱਜ ਕੱਲ ਐਜੂਕੇਸ਼ਨ ਦਾ ਦੌਰ ਆ ਤੇ ਅਵੇਅਰਨੈਸ ਆ ਗਈ ਆ, ਤੇ ਅੱਜ ਕੱਲ ਨਹੀਂ ਉਹ ਚੱਕਰ ਹੈਗਾ ਵੀ ਸ਼ੇਖ ਆ ਤੇ ਕੰਜੂਸ ਆ ਤੇ ਫਲਾਣਾ ਵਾ ਤੇ ਇਦਾਂ ਵਾ। ਨਹੀਂ, ਠੀਕ ਹੈ ਜੀ। ਲੇਕਿਨ ਉਸਤਾਦ ਜੀ ਨਹੀਂ, ਕਿਤੇ ਨਾ ਕਿਤੇ ਤੁਹਾਡੀ ਤਰਬੀਅਤ ਦਾ, ਤੁਹਾਡੇ ਖਾਨਦਾਨ ਦਾ ਤੁਹਾਡੇ 'ਚ ਅਸਰ ਜ਼ਰੂਰ ਹੁੰਦਾ। ਜ਼ਰੂਰ ਹੁੰਦਾ, ਬਿਲਕੁਲ ਸਹੀ। ਤੁਸੀਂ ਕਿਤੇ ਨਾ ਕਿਤੇ ਦੱਸਦੇ ਜ਼ਰੂਰ ਹੋ ਕਿ ਮੇਰੀ ਪਰਵਰਿਸ਼ ਕਿੱਦਾਂ ਦੀ ਹੋਈ। ਉਤੋਂ ਜਿੰਨੇ ਮਰਜ਼ੀ ਭਾਜੀ ਭਰਾ ਕਰੀ ਜੋ, ਬਾਪ ਪਿਓ ਕਰੀ ਜੋ, ਤਾਬੇਦਾਰੀ ਕਰੀ ਜੋ, ਲੇਕਿਨ ਤੁਸੀਂ ਕਿਤੇ ਦੱਸਦੇ ਜ਼ਰੂਰ ਹੋ। ਇਹ ਮੈਂ ਮੰਨ ਗਿਆ ਉਸਤਾਦ ਜੀ ਅੱਜ। ਅੱਛਾ ਜੀ। ਇਹਦਾ ਲਿੰਕ ਨਹੀਂ ਸੀ ਇਸ ਗੱਲ ਦਾ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਦੋਂ ਅਹਿਸਾਸ ਇਨਸਾਨ ਦੇ ਅੰਦਰ ਹੈ ਨਾ ਕਿਸੇ ਦਾ ਵੀ, ਕਿ ਮੈਂ ਤੈਨੂੰ ਵੇਖਿਆ ਕਿ ਯਾਰ ਮਾੜਾ, ਮੈਂ ਭਾਵੇਂ ਆਟਾ ਤੈਨੂੰ ਕਿਤੋਂ ਚੋਰੀ ਕਰਕੇ ਵੀ ਲਿਆ ਦਿੱਤਾ, ਉਹ ਮੇਰੇ ਕ੍ਰੈਡਿਟ ਚਾਹੋ ਕਿ ਮੈਂ ਤੈਨੂੰ ਆਟਾ ਲਿਆ ਕੇ ਦਿੱਤਾ, ਤਾੜੀ ਮਾਰ। ਇਹਦੀ ਵਾਰੀ ਹੁੰਦੀ ਤੇ ਨਾ ਵੇਖ ਤਾੜੀਆਂ। ਅੱਲਾ ਨੇ ਰੋਟੀ ਦਾ ਵਾਅਦਾ ਕੀਤਾ ਸੀ, ਮੈਨੂੰ ਲੱਗਦਾ ਇਹਨਾਂ ਆਟੇ ਦਾ ਵੀ ਕੀਤਾ। ਆਟੇ ਦੀ ਰੋਟੀ ਬਣਦੀ ਹੈ। ਸ਼ੁਰੂ ਤੋਂ ਹੀ ਵਾਦਾ ਕੀਤਾ ਇਹਦੇ ਨਾਲ ਭਾਈ। ਸਰ ਨਹੀਂ, ਉਹਦੀ ਲੌਜਿਕ ਚੈੱਕ ਕਰੋ ਕਿ ਜੀ ਇਹ ਜੀ ਜਦੋਂ ਕੋਈ ਇਦਾਂ ਹੋਵੇ ਤੇ ਚੋਰੀ ਕਰਕੇ ਵੀ ਇਦਾਂ ਕਰਕੇ ਤੇ ਇਦਾਂ ਕਰਕੇ। ਉਹ ਯਾਰ ਅੱਲਾ ਦੇ ਬੰਦੇ, ਤੂੰ ਕੰਮ ਕਰਦਾ ਵਾ ਚੰਗਾ ਭਲਾ, ਕਿ ਤੂੰ ਉਸ ਲਾਈਨ 'ਚ ਲੱਗਾ, ਅੱਗੇ ਮਾਈ ਖਲੋਤੀ, ਪਿੱਛੇ ਬਾਬਾ ਖਲੋਤਾ, ਅੱਗੇ ਕੋ ਮਜ਼ਦੂਰ ਖਲੋਤਾ, ਅੱਗੇ ਕੋ ਧੁੱਪੇ ਸਵੇਰੇ 7 ਵਜੇ ਆ ਗਏ ਅਸਲ ਹੱਕ 12-1 ਵਜੇ ਖਲੋਤਾ, ਔਰ ਤੂੰ ਸਾਲਿਆਂ ਵਿੱਚ ਆਈਫੋਨ 14 ਪ੍ਰੋ ਮੈਕਸ ਜੇਬ 'ਚ ਪਾ ਕੇ ਹਾਂਜੀ ਤੇ ਤੂੰ ਆਟੇ ਵਾਲੀ ਲਾਈਨ 'ਚ ਲੱਗਾ। ਓਏ ਡਿਪ ਹੋ ਕੇ ਡੈਥ ਹੋ ਜਾ। ਓਏ ਹੁਣ ਸਫੈਦ ਪੋਸ਼ੀ ਆ। ਉਹ ਸਫੈਦ ਪੋਸ਼ੀ, ਸਫੈਦ ਪੋਸ਼ ਕਹਿੰਦੇ ਕਿਹਨੂੰ ਓਏ ਆ? ਅੱਲਾ ਜਿਨ੍ਹਾਂ ਦੇ ਘਰਾਂ 'ਚ ਏਸੀ ਵੀ ਲੱਗੇ, ਦਾਨਿਸ਼ ਸਾਹਿਬ, ਘਰਾਂ 'ਚ ਗੱਡੀਆਂ ਖਲੋਤੀਆਂ, ਕਦੀ ਉਹਨਾਂ ਦੇ ਕੋਲੋਂ ਪੁੱਛੋ ਕਿ ਜਦੋਂ ਉਹਨਾਂ ਕੋਲ ਪੈਸਾ ਨਹੀਂ ਹੁੰਦਾ
ਉਹ ਕਦੀ ਬਾਦਸ਼ਾਹ ਵੀ ਫਕੀਰ ਹੁੰਦਾ ਤੇ ਕਦੀ ਫਕੀਰ ਵੀ ਬਾਦਸ਼ਾਹ ਹੁੰਦਾ। ਤਾੜੀ ਤਾੜੀ ਜੀਓ ਤਾੜੀ ਜੀ ਇਹ ਤੁਹਾਡੀ ਵਾਕਈ ਤਾੜੀਆਂ। ਸਾਜੀ ਰਿਜ਼ਕ ਦਾ ਅੱਲਾਹ ਪਾਕ ਨੇ ਵਾਅਦਾ ਕੀਤਾ। ਓਏ ਤੂੰ ਇਹ ਆਟੇ ਦੇ ਬਕਵਾਸ ਬੰਦ ਕਰ। ਮੈਂ ਇਹਨੂੰ ਰੋਕ ਓਏ। ਰਿਜ਼ਕ ਦਾ ਅੱਲਾਹ ਪਾਕ ਓਏ ਨਹੀਂ ਕਰਦਾ ਯਾਰ ਭਾਈ ਫਰੀਦ ਆਹ ਕਿਹੜੀ ਗੱਲ ਹੋ ਗਈ ਯਾਰ ਲੈ ਜਾ ਜਾਣਾ ਤੇ ਜਾ। ਉਸਤਾਦ ਜੀ ਕੀ ਠੇਕਾ ਲਿਆ ਸੀ ਰਿਜ਼ਕ ਦਾ ਅੱਲਾਹ ਪਾਕ। ਕੋਈ ਵੇਖ ਤੇ ਸਹੀ ਉਹ ਨਾ ਕਿਦਾਂ ਦੇ ਲੈਂਦੇ ਹਸਤੀਆਂ ਦਾ ਅੱਛਾ ਗੱਲ ਸੁਣ ਚੱਲ ਹੁਣ ਬਣਦਾ ਵਾ। ਹੁਣ ਨਹੀਂ ਕਰ ਯਾਰ ਭਾਈ ਫਰੀਦ ਤੁਸੀਂ ਮੈਨੂੰ ਕੀ ਕਹਿ ਕੇ ਲਿਆਏ ਯਾਰ? ਬਹਿ ਜਾ, ਕੋਈ ਨਹੀਂ ਖੈਰ ਥੋੜੀ ਬਹੁਤੀ ਹੁੰਦੀ ਹੈ। ਉਸਤਾਦ ਜੀ ਬੇਸਿਕਲੀ ਤੁਸੀਂ ਸਾਡੀ ਅੰਦਰੂਨੀ ਮਾਮਲਾਤ ਨਹੀਂ ਜਾਣਦੇ। ਕੀ ਮੈਂ ਤੁਹਾਨੂੰ ਸਿਰਫ ਬੱਚਿਆਂ ਦਾ ਖਰਚਾ, ਘਰ ਦਾ ਖਰਚਾ ਇਹ ਦਿਖਾ ਦਿਆਂ। ਅੱਜ ਕੱਲ ਜਿਹੜਾ ਬੰਦਾ ਚੰਗਾ ਭਲਾ ਲੱਖ ਓਏ ਡੇਢ ਲੱਖ ਡਰ ਉਸ ਵੇਲੇ ਤੋਂ ਕਿ ਤੈਨੂੰ ਰੱਬ ਸੱਚੀ ਮੁੱਚੀ ਉਸ ਲਾਈਨ ਚ ਲਵਾ ਦੇਵੇ। ਉਸ ਵੇਲੇ ਕੋ ਡਰ ਉਸ ਵੇਲੇ ਕੋ ਡਰ ਕਿ ਤੂੰ ਉਸ ਲਾਈਨ ਚ ਲੱਗਾ ਹੋਵੇਂ ਤੇ ਤੈਨੂੰ ਮੈਂ ਪੁੱਛਾਂ ਤੇ ਤੂੰ ਕੋਈ ਉਸਤਾਦ ਜੀ ਇੱਕ ਵੀ ਨਹੀਂ ਹੁਣ ਸੱਚੀ ਮੁੱਚੀ ਘਰ ਮੁੱਕਾ ਵਾ। ਸਮਝ ਆਈ ਹੈ? ਮਾਫੀ ਮੰਗ ਲੈ ਹੱਲੇ ਵੀ। ਮੰਗ ਲਾ ਫਿਰ ਮਾਫ਼ੀ। ਵੀ ਦਿਲ ਵੱਡਾ ਕਰਾਂਗਾ, ਮੈਂ ਕੰਜੂਸ ਨਹੀਂ ਹੋਵਾਂਗਾ। ਮੈਂ ਕਦੀ ਨਹੀਂ ਸੋਚਾਂਗਾ ਕਿ ਯਾਰ ਮੈਂ ਇੱਕ ਸ਼ਰਟ ਲਿਆਂਦੀ ਆ ਤੇ ਉਹ 40 ਸਾਲ ਪਾਉਣੀ ਆ। ਮੈਂ ਕਦੀ ਨਹੀਂ ਸੋਚਾਂਗਾ ਇੱਕ ਚੱਪਲੀ ਲਿਆਂਦੀ ਉਹ ਪਈ ਆ ਯਾਰ ਉਹਨੂੰ 1.5-2 ਸਾਲ ਹੋ ਚੱਲੇ ਅਸੀਂ ਉਸ ਚੱਪਲੀ ਨੂੰ ਵੇਖਦੇ ਆ ਸਾਡੇ ਦਿਲ ਨੂੰ ਕਲੇਜੇ ਨੂੰ ਹੱਥ ਪੈਂਦਾ ਮਾਰ ਤਾੜੀ। ਦੱਸੋ ਜੀ ਦੱਸੋ ਇੱਕ ਲੌਜਿਕ ਬਣਦੀ ਹੈ ਕੋਈ ਗੱਲ ਪਹਿਲੇ ਬਣਦੀ ਤਾੜੀਆਂ ਮਾਰ ਲਓ। ਓਏ ਅਸੀਂ ਤੇ ਫਿਰ ਯਾਰ ਆਟਾ ਕਿਤੇ ਲਿਆ ਕੇ ਮੰਗ ਕੇ ਵੀ ਖਾ ਕੇ ਯਾਰ ਸ਼ੁਕਰ ਅੱਲਾ ਦਾ ਕਰ। ਬੜਾ ਤੇਰਾ ਸਾਥ ਨਿਭਾ ਲਿਆ ਯਾਰ, ਬੜਾ ਮੈਂ ਤੇਰੀ ਹਾਂ ਦਿਲੋਂ ਲੱਥਾ ਕਿ ਨਹੀਂ ਸਹੀ ਅੱਜ? ਮੈਂ ਵੀ ਗੰਦਾ ਹੋ ਗਿਆ ਤੇਰੇ ਕਰਕੇ ਯਾਰ। ਮੈਂ ਹੁਣ ਨਹੀਂ ਉਹ ਮੇਰੇ ਕੋਲੋਂ ਭਾਈ। ਓਏ ਯਾਰ ਤੂੰ ਇਹਦਾ ਕਰਕੇ ਗੰਦਾ ਹੋਇਆ? ਖੁਦਾ ਦੀ ਕਸਮ ਹੈ ਤੂੰ ਪਹਿਲਾਂ ਹੀ ਗੰਦਾ ਸੀ ਅਜ਼ਲਾ ਯਾਰ ਜਾਣਦੇ ਯਾਰ ਇਹ 35 ਸਾਲ ਹੋ ਗਏ ਇਹੀ ਬਹਾਨਾ ਲੱਭ ਰਿਹਾ ਸੀ ਕਿ ਮੈਂ ਇਹ ਕਿਸੇ ਤੇ ਗੰਦਗੀ ਪਾਵਾਂ। ਉਹਨੇ ਅੱਜ ਤੇਰੇ ਤੇ ਪਾਤੀ, ਮੇਰੀ ਫੇਲ ਕਰਤੀ ਤੁਸੀਂ ਬਸ। ਉਹਨੇ ਤੇਰੇ ਤੇ ਪਾਤੀ। ਮੈਂ ਕਿਹਾ ਬੋਰਡ ਤੇ ਜੁੱਤੀ ਉੱਗੀ ਹੁੰਦੀ ਆ ਵੀ ਤੂੰ ਹਟਾ ਯਾਰ। ਜੁੱਤੀ ਨਾਲ ਸਿਰ ਵਾਇਆ ਹੁੰਦਾ ਤੂੰ ਤੇ ਅਜ਼ਲਾ ਤੂੰ ਗੰਦਾ ਵਾ ਯਾਰ ਨਹੀਂ ਕਰ ਤੂੰ ਕਰ ਲੜ ਜਾ। ਯਾਰ ਮੈਂ ਉਹੀ ਤਾਂ ਦੱਸ ਲਿਆ ਅੱਛਾ ਥੋੜਾ ਪਿੱਛੇ ਹੋ ਕੇ ਤੈਨੂੰ ਕੀ ਮਸਲਾ ਵਾ? ਭਾਈ ਫਰੀਦ ਫਿਰ ਨਾ ਕਰ ਯਾਰ। ਲੇਕਿਨ ਉਸਤਾਦ ਜੀ ਜੇ ਫਰਜ਼ ਕਰੋ ਜੇ ਕੋਈ ਬੰਦਾ ਵੈਲ ਸੂਟਡ ਬੂਟਡ ਟਾਈ ਲਾਈ ਹੈ ਉਹ ਆਟੇ ਦੇ ਲੈਂਚ ਲੱਗਾ ਤੁਸੀਂ ਉਹਨੂੰ ਨਹੀਂ ਲੈਣ ਦਿਓਗੇ? ਨਹੀਂ ਉਹਦੇ ਅੰਦਰੂਨੀ ਮਾਮਲਾ ਤੁਸੀਂ ਕੀ ਜਾਣਦੇ? ਓਏ ਭਾਵੇਂ ਮੈਂ ਕਹਿੰਦਾ ਵਾ ਪਰੇ ਨਵੀਂ ਗੱਡੀ ਖਿਲਾਰ ਕੇ ਵੀ ਲਾਈਨ 'ਚ ਲੱਗਾ ਨਾ, ਲੇਕਿਨ ਉਹਨੂੰ ਪਤਾ ਹੋਣਾ ਕਿ ਵੀ ਮੇਰੇ ਕੋਲ ਹਸੀਅਤ ਨਹੀਂ ਗਈ, ਮੇਰੇ ਬੱਚੇ ਭੁੱਖੇ ਨੇ, ਮੇਰੇ ਕੋਲ ਆਟਾ ਨਹੀਂ ਗਾ। ਭਾਵੇਂ ਮੇਰੇ ਕੱਪੜੇ ਨਵੇਂ ਨੇ ਲੇਕਿਨ ਨਹੀਂ ਹੈਗਾ, ਰੱਬ ਨੂੰ ਵੀ ਪਤਾ ਉਹ ਉਸ ਨੀਅਤ ਨਾਲ ਖੜਾ। ਸ਼ੁਗਲ ਕੀ ਉਹ 35,000 ਵਾਲੀ ਢੋਲਕ ਵੇਚ ਆਟਾ ਪਾ ਉਹਦਾ। ਓਹ ਅਬਾਸ ਸਾਹਿਬ ਤੇਰੀ ਸਿਰਫ ਬਾਂਸਰੀ ਵਿਕਣੀ, ਤੇਰਾ ਰਾਸ਼ਨ ਆ ਜਾਣਾ। ਹਾਂਜੀ ਤੇ ਤੁਸੀਂ ਆਪਣੇ ਵੱਡਿਆਂ ਦੀ ਰਾਸ ਜਿਹੜੀ ਨਾ ਤੇਰੀ ਉਹ ਵਜਾਉਣ ਵਾਲੇ ਨਹੀਂ ਰਹੇ ਤੇ ਤੂੰ ਚੀਜ਼ਾਂ ਵੇਚ। ਚੀਜ਼ਾਂ ਵੇਚ ਅੱਬਲ ਪਿੱਤਲ ਦਾ ਪਤਾ ਕੀ ਰੇਟ ਹੋਇਆ ਪਿਆ ਇਸ ਟਾਈਮ? ਕੁਛਨੇ ਹਾਂਜੀ ਪਿੱਤਲ ਸੋਨਾ ਉਹ ਜਿਹੜਾ ਹਾਂ ਪਿੱਤਲ ਦਾ ਰੇਟ ਹੋਇਆ ਪਿਆ ਉੱਤੋਂ ਭਾਜੀ ਐਡਾ ਚੌੜਾ ਨਿਜ਼ਾਮ ਆ ਵੱਡਾ। ਕਮ ਸੇ ਕਮ ਲੱਖ 1.5 ਲੱਖ ਰੁਪਏ ਦਾ 2-2 ਲੱਖ ਰੁਪਏ ਦਾ ਇੱਕ ਵਿਕਣਾ ਤੇ ਢੇਰ ਲੱਗੇ ਪਏ ਨੇ ਉੱਪਰ ਗੈਲਰੀ ਭਰੀ ਪਈ ਹੈ। ਤੇ ਢੋਲ ਦਾ ਵੀ ਕਿਤੇ OLX ਤੇ ਪਤਾ ਕਰ ਲਓ। ਢੋਲ ਮੈਂ ਵੇਚਤੇ ਨੇ ਹਾਂ ਢੋਲ ਸਾਰੇ ਵੇਚਤੇ ਨੇ। ਅੱਛਾ ਆਪਣੇ ਵਾਰੀ ਕਿੰਨੇ ਮੁੱਤਬੇ ਢੋਲ ਤੇ ਵੇਚਤੇ ਤੇ ਬਾਜੇ ਵੀ ਸਾਡੇ ਵਿਕ ਗਏ ਨੇ ਉਹ ਫਿਰ। ਕਿਹੜੇ ਆਟੇ ਵਾਲੀਆਂ ਲਾਈਨਾਂ 'ਚ ਲੱਗਣ ਦੇ ਉਹਨਾਂ ਨੇ ਵੇਚ। ਓਏ ਆਟੇ ਵਾਲੀ ਅੱਲਾ ਮਾਫੀ ਤੇ ਖੁਦਾ ਦੇ ਬੰਦੇ ਜੇ ਮੈਂ ਖਲੋ ਗਿਆ ਮੈਂ ਕਿਸੇ ਮਜਬੂਰੀ ਤੋਂ ਮੈਂ ਕਿਸ ਟੈਨਸ਼ਨ 'ਚ ਖਲੋਤਾ। ਦੱਸ ਯਾਰ ਇਹਨਾਂ ਨੂੰ ਸਹੀ ਤਰ੍ਹਾਂ ਦੱਸ ਕੀ ਹੋ ਗਿਆ ਯਾਰ ਇਹ ਖਲੋ ਗਿਆ ਬੰਦਾ ਗੱਡੀ ਚੋਂ ਨਿਕਲ ਕੇ ਲੰਡੇ 'ਚ ਵੀ ਤਾਂ ਖਲੋਂਦਾ ਹੀ ਆ। ਇਹ ਆਟੇ 'ਚ ਖਲੋ ਗਿਆ ਤੇ ਕਿਹੜੀ ਐਡੀ ਆ? ਦੱਸ ਤਾੜੀ ਮਾਰ ਯਾਰ ਤੂੰ ਇਨਸਟਰੂਮੈਂਟ ਵੇਚ ਕੇ ਲਿਆ ਆਟਾ ਯਾਰ, ਉਹਨਾਂ ਨੂੰ ਤੂੰ ਕੀ ਕਰਨਾ? ਯਾਰ ਇਦਾਂ ਵੇਚਣ ਲੱਗ ਪਏ ਤੇ ਇਹਨਾਂ ਨੇ ਕੱਢਿਆ ਹੀ ਨਹੀਂ ਹੈਗਾ, ਉਹ ਗੱਡਿਆ ਵਾ ਵਿੱਚ ਪਤਾ ਨਹੀਂ ਕਦੋਂ ਦਾ ਉਹ ਕੱਢਣਾ ਤੇ ਫਿਰ ਵਿਕਣਾ ਜਾ ਕੇ। ਤੂੰ ਯਾਰ ਯਕੀਨ ਮੰਨ ਆਪਣੇ ਦਾਦਾ ਜੀ ਨੂੰ। ਇਹਨਾਂ ਦੇ ਇਨਸਟਰੂਮੈਂਟ ਦਾ ਤਾਂ ਮਿਲਣਾ ਵੀ ਕੋਈ ਵੱਧ ਤੋਂ ਵੱਧ 3-4 ਹਜ਼ਾਰ ਆ। ਹੁਣ ਰਹਿ ਵੀ ਖੋਲ ਜਾਏਗੀ। ਮੈਂ ਨਹੀਂ ਭਾਈ, ਪੁਰਖਾਂ ਦੀ ਨਿਸ਼ਾਨੀ ਆ। ਮੈਂ ਨਹੀਂ ਹੁਣ ਤੇਰੇ ਨਾਲ। ਸਾਨੂੰ ਨਾ ਬੜੇ ਲੋਕਾਂ ਨੇ ਕਿਹਾ ਵਾ ਕਿ ਯਾਰ ਸੀਮਾ ਬਰਾਦਰੀ ਹੋ ਤੁਸੀਂ ਤੇ ਓਏ ਮੈਂ ਮਾਰ ਕੇ ਦੰਦ ਕੱਢਣੇ ਇਹੋ ਜੀ ਇਸ ਪਾਸੇ ਤੁਰਿਆਂ ਦੇ। ਆਟੇ ਦੀ ਗੱਲ ਕਰ ਬਸ। ਤੂੰ ਲੈ ਭਾਈ ਤੇਰਾ ਕੰਮ ਜਾਣੇ, ਰੱਬ ਜਾਣੇ, ਤੂੰ ਜਾਣੇ, ਤੇਰਾ ਦੀਨ ਮੰਨ ਜਾਣੇ। ਇਹਨੇ ਗੱਲ ਮੁੱਕੀ। ਆਟੇ ਨੂੰ ਲੈਪਟਾਪ ਸਮਝਿਆ ਇਹਨੇ ਭਾਈ, ਜਦੋਂ ਆਉਂਦਾ ਲੈਣ ਚਲ ਜਾਂਦਾ। ਇਹ ਕੀ ਸੀ? ਜੋ ਵੀ ਸੀ ਠੀਕ ਆ। ਸਾਨੂੰ ਇਹ ਦੱਸੋ ਦਫ਼ਤਰ 'ਚ ਰਹਿੰਦੇ ਹੋਇਆ ਇਹਨਾਂ ਨੇ ਬਾਹਰ ਤਕਸੀਮ ਕੀਤਾ, ਇੱਕ ਵਾਰੀ ਪੁੱਛਿਆ ਕਿ ਫਰੀਦ ਤੇਰਾ ਕੀ? ਓਏ ਹੋਏ ਫਰੀਦ ਤੈਨੂੰ ਕਿਹੜੀ ਚੀਜ਼ ਦੀ ਕਮੀ ਹੈ ਯਾਰ? ਤਾਰੀ ਨਹੀਂ ਮਰਵਾਈ ਤਾਰੀ। ਬੈਗ ਤੇਰਾ ਫਰੋਲੀਏ ਨਾ ਕਸਮੇ ਵਿੱਚ ਹਰ ਕਿਸਮ ਦੀ ਨਾਦਰ ਆਈਟਮ ਪਈ ਹੈ ਤੇ ਤੂੰ ਆਟਾ ਮੰਗਦਾ। ਜੀ ਸਪਰੇਆਂ ਹਾਂ ਵੱਡੇ ਡਿਊਡਰੈਂਟ ਰੱਖੇ ਆ ਭਾਈ ਉਹਨੇ। ਠੀਕ ਆ ਜੀ ਐਡੀ ਬਾਹਰ ਦੀਆਂ ਸਪਰੇਆਂ ਇਹਨੇ ਮੰਗਾਈਆਂ ਨੇ। ਇਦਾਂ ਹੀ ਹੈ। ਹਾਲਾਂਕਿ ਮੈਂ ਬੜੀ ਰੀ ਰੋਕਿਆ ਵਾ ਕਿ ਨਾ ਵੇ ਬੇੜਾ ਗਰਕ ਹੋ ਗਿਆ ਬਾਹਰ। ਸਹੀ ਗੱਲ। ਇੱਕ ਪਰਫਿਊਮ ਉਸਤਾਦ ਜੀ ਮੈਨੂੰ ਦੇਣ ਲੱਗਿਆ ਹਫਤਾ ਮਹੀਨਾ 2 ਮਹੀਨੇ ਬਾਅਦ 'ਚ ਪਤਾ ਲੱਗਾ ਉਹ ਬੈਠਾ ਹੀ ਆਇਆ ਉਹ ਫਿਰ ਜਾ ਕੇ ਤਾਂ ਦਿੱਤਾ।
ਅਸੀਂ ਸਫੈਦ ਪੋਸ਼ ਲੋਕ ਕਹਿੰਦੇ ਨਾ ਕਿ ਓਏ ਹੋਏ ਹੋਏ ਮੈਨੂੰ ਬੜਾ ਵੱਡਾ ਸ਼ੇਰ ਚੱਲ ਠੀਕ ਹੈ ਰਹਿਣ ਦੇ ਹੁਣ ਸੁਣਾਈ ਨਾ ਤੂੰ ਕਿਤੇ ਸਫੈਦ ਬੇਹੋਸ਼ ਵੀ ਹੋ ਜਾ। ਯਾਰ ਤੋਬਾ ਤੋਬਾ ਆਏ ਆਏ ਆਏ। ਅੱਛਾ ਆਪਣੀ ਇਮਾਨਦਾਰੀ ਨਾਲ ਗੱਲ ਦੱਸ ਸੱਚੀ, ਇਹ ਕੌਣ? ਸਰ ਇਹ ਇਸ ਬੱਚੇ ਦੇ ਕੋਲ ਤੁਸੀਂ ਜੁਗਤ ਮਰਵਾ ਕੇ ਵੇਖ ਲਓ। ਤੇ ਮਾਰੇ ਜੁਗਤ ਚੱਲ ਧਮਾਕੇ ਮਗਰੇ ਲੈ ਉਹ ਗੱਲ ਦੱਸੋ। ਮੈਂ ਘਰ ਚੱਲਾਂ ਯਾਰ। ਅੱਛਾ ਸੌਰੀ ਛੱਡ ਯਾਰ, ਆ ਫੜ ਯਾਰ। ਮੈਂ ਯਾਰ ਭਰਵਾਂ ਤੇਰਾ ਤਾਰਫ ਕਰਾ ਰਿਹਾ ਉਹ ਬਹਿ ਇੱਕ ਜਾ। ਮਿੰਟ ਉਸਤਾਦ ਜੀ ਮੈਨੂੰ ਕਿ ਯਾਰ ਨਾਜ਼ਰੀਨ ਗੱਲ ਇਹ ਆ ਕਿ ਵੀ ਜਦੋਂ ਤੁਹਾਡੇ ਕੋਲ ਔਖੇ ਸੌਖੇ ਹੋ ਕੇ ਵੀ ਰੋਟੀ ਪੱਕਦੀ ਆ, ਆਟਾ ਹੈਗਾ, ਤੁਸੀਂ ਲਿਆ ਸਕਦੇ ਹੋ, ਕਿਲੋ ਲਿਆ ਸਕਦੇ ਹੋ, ਤੇ ਯਾਰ ਜਾਂ ਤੁਹਾਡੇ ਕੋਲ ਤੁਸੀਂ ਮਹੀਨੇ ਦਾ ਲੈਣ ਦਾ 2-4 ਹਜ਼ਾਰ ਦਾ ਲਿਆ ਸਕਦੇ ਹੋ, ਫਿਰ ਇਹ ਬਗੈਰਤੀ ਹੈ। ਫੇਰ ਨਹੀਂ ਅੱਛੀ ਗੱਲ, ਬਿਲਕੁਲ ਸਹੀ ਗੱਲ। ਉਹ ਲੈ ਆ, ਨਹੀਂ ਆਉਂਦਾ ਤੇ ਤੂੰ ਆ ਜਾ। ਉਹ ਕਿੱਧਰ ਗਿਆ? ਆਟਾ ਲੈਣ ਗਿਆ ਭਰਾ। ਆ ਲੋ ਕਿੱਥੇ ਗਿਆ? ਆਟਾ ਲੈਣ ਗਿਆ ਸਾਜੂ, ਚੌਂਕ ਚ ਆਈ ਗੱਡੀ। ਵਾਹ ਬੜਾ ਤਬੀਅਤ ਦਾ ਫਿੱਕਾ ਬੰਦਾ ਬਾਬਾ, ਵੀ ਆ ਗਿਆ ਕਿਆ ਬਾਤ। ਮੈਂ ਹੁਣ ਕੀ ਹੋਇਆ? ਹੁਣ ਨਾ ਕਰੀ ਮੇਰਾ ਖਿਆਲ ਪਤਾ ਨਹੀਂ ਕਿਤੇ ਗੱਡੀ ਅੱਗੇ ਲਾਈ ਯਾਰ। ਭਾਈ ਫਰੀਦ ਮੇਰੀ ਕੋਈ ਇੱਜ਼ਤ ਆ, ਮੈਨੂੰ ਕੋਈ 4 ਬੰਦੇ ਜਾਣਦੇ, ਮਿੰਟ ਕੁ ਬਾਅਦ ਆ ਕਿ ਤੁਸੀਂ ਵੀ ਬਦਤਮੀਜ਼ੀ, ਇਹ ਕੋਈ ਗੱਲ ਨਹੀਂ ਆ ਕਰਨ ਵਾਲੀ। ਓਏ ਚੁੱਪ ਕਰ, ਠੀਕ ਆ ਲੋਕਾਂ ਦੇ ਚੁੱਪ ਕਰ। ਐਵੇਂ ਇੱਜ਼ਤ ਤੇ ਇਦਾਂ ਤੇ ਉਦਾਂ ਤੇ ਉਦਾਂ। ਚੁੱਪ ਕਰੇ ਬੈ ਚੁੱਪ। ਚੱਲ ਯਾਰ ਅਸੀਂ ਉਹਨੂੰ ਪਤਾ ਨਹੀਂ ਕਿੱਦਾਂ ਬਰਦਾਸ਼ਤ ਕਰਨੇ। ਕਹੋ ਇੱਕ ਹੋ ਜ਼ਰਾ ਇਹਨੂੰ। ਇਸ ਤੋਂ ਅੱਗੇ ਮੈਂ ਕੀ ਕਰਾਂ? ਬਾਕੀ ਯਾਰ ਤਾਂ ਤੁਹਾਨੂੰ ਬੰਦੀ ਬਹੁਤ ਬੁਰਾ ਕੀ ਨਾਲ ਮੈਨੂੰ ਵੀ ਡਰਾਤਾ ਤੂੰ ਯਾਰ। ਭਾਈ ਫਰੀਦ ਮੈਂ ਬਾਹਰ ਅੰਦਰ ਜਾਣਾ, ਲੋਕੀ ਮੈਨੂੰ ਉੱਠ ਕੇ ਸਲਾਮ ਕਰਦੇ। ਹੈ। ਉਹ ਭਲਾ ਕਿੱਦਾਂ ਉੱਠ ਕੇ ਸਲਾਮ ਕਰਦੇ? ਮੈਂ ਹਿਸਾਬ ਲਾ ਲਿਆ, ਉਹ ਬੈਠੇ ਹੁੰਦੇ ਆਉਂਦਾ ਵਾ ਉੱਠ ਕੇ ਕਹਿੰਦਾ ਲਓ ਜੀ ਫਿਰ ਸਲਾਮ। ਏਦਾਂ ਉੱਠ ਕੇ ਸਲਾਮ ਕਰ। ਨਹੀਂ ਪਿਆਰ ਕਰਦੇ ਆ। ਮੈਂ ਤੁਹਾਨੂੰ ਗੱਲ ਦੱਸਾਂ, ਕਾਰੋਬਾਰ ਆਦਮੀ ਆ ਤੇ ਕਾਰੋਬਾਰੀ ਨਹੀਂ ਸੀ ਰਿਹਾ, ਮਤਲਬ ਪਰੇਸ਼ਾਨੀਆਂ ਦੀ ਵਜ੍ਹਾ ਤੋਂ ਇਹਦਾ ਕੋਈ ਮਸਲਾ ਬਣ ਗਿਆ। ਫਿਰ ਇਹ ਉਹਨਾਂ ਲੋਕਾਂ 'ਚ ਜਿਹੜੇ ਕਾਰੋਬਾਰੀ ਲੋਕਾਂ 'ਚ ਰਹਿੰਦੇ ਨੇ ਨਾ, ਉਹਨਾਂ 'ਚ ਬਹਿਣ ਲੱਗ ਪਿਆ। ਅੱਛਾ ਫਿਰ ਉਹਨਾਂ ਦਾ ਵੀ ਕਾਰੋਬਾਰ ਬੰਦ ਬਾਤ ਤਾਂ ਭਰਿਆ ਸੀ ਨਾ। ਨਹੀਂ ਮੈਨੂੰ ਉਹਨਾਂ ਨੇ ਕਿਹਾ ਵੀ ਕੁਛ ਨਹੀਂ ਕੋਈ ਨਹੀਂ ਯਾਰ, ਤੂੰ ਈਜ਼ੀ ਹੋ ਕੇ ਬਹਿ। ਤੁਹਾਨੂੰ ਪਤਾ ਹੈ ਭਾਈ ਬਾਹਰ ਨਿਕਲਦਾ ਲੋਕੀ ਦੋਵੇਂ ਹੱਥ ਚੁੱਕ ਕੇ ਅਗਲੇ ਤੇ ਭਾਈ ਲਾਂਤਾ ਪਾਉਂਦੇ। ਨਹੀਂ ਇੱਕ ਬੰਦੇ ਨਾਲ ਇਹਨੇ ਕੀਤੀ ਇਨਵੈਸਟਮੈਂਟ। ਅੱਛਾ ਜੀ। ਹਾਂ 15 ਲੱਖ ਰੁਪਏ ਇਹਨੇ ਪਾਇਆ। ਉਹ ਪਹਿਲੇ ਹੀ ਮਾਸ਼ਾਅੱਲਾ ਕਰੋੜਾਪਤੀ ਸੀ। ਉਹਨੇ ਭਾਈ 3 ਦਿਨਾਂ ਬਾਅਦ ਇਹਨੂੰ ਕਹਿੰਦਾ ਯਾਰ 20 ਲੀਲਾ ਜਿੱਦਾਂ ਦੀ ਤੂੰ ਮੇਰੇ ਨਾਲ ਇਨਵੈਸਟਮੈਂਟ ਮੇਰੇ ਤੇ ਨਸ਼ੀ ਪਈ ਮੇਰੇ ਪਿੱਛੋਂ ਅਰਬਾਂ ਚੋਂ ਕੱਟਣ ਲੱਗ ਪਿਆ। ਉਦਾਂ ਮੇਰੇ ਕੋਲ ਲੱਲਾ ਤੂੰ ਜਿਹੜੇ ਲੈ। ਨਹੀਂ ਉਹਦਾ ਬੈਕਗ੍ਰਾਉਂਡ ਜਿਹੜੀ ਉਹ ਨਾ, ਨਹੀਂ ਬੈਕਗ੍ਰਾਉਂਡ ਵੀ ਮਨਹੂਸ ਹੀ ਆ ਭਾਈ। ਇਹਨੂੰ ਤਾਂ ਜੂਏ ਖਾਨਿਆਂ ਵਾਲੇ ਕਸੀਨੋਆਂ ਵਾਲੇ ਲੈ ਕੇ ਜਾਂਦੇ ਕਿ ਇੱਥੇ ਗਾਹਕਾਂ ਤੇ ਨੈਸ਼ੀ ਸੁੱਟ। ਪਤਾ ਹੀ ਨਹੀਂ ਹੈਗਾ ਭਾਈ ਫਰੀਦ। ਰੇਲ ਬਾਜ਼ਾਰ 'ਚ ਹੱਕ ਗੋਲਡ ਚੈਨ, ਠੀਕ ਆ, ਸਾਡੇ ਚਾਚੂ ਵੀ। ਤੂੰ ਹੱਕ ਗੋਲਡ ਨਹੀਂ, ਤੂੰ ਬੇਟਾ ਚੱਕ ਗੋਲਡ ਚੈਨ। ਸੂਤਰ ਮੰਡੀ 'ਚ ਸਾਡੀ ਅਜੇ ਵੀ ਪ੍ਰਾਪਰਟੀ ਵੱਡਾ ਦਵਾਖਾਨਾ। ਓਏ ਲਾਰੀਡੇ ਦੇ ਬਾਹਰ ਜਿਹੜੀ ਨਿੱਕੀ ਜੀ ਨਹੀਂ 5-7 ਮੂਤਰ ਮੰਡੀਆਂ, ਉੱਥੇ ਤੂੰ ਬੈਠਾ ਡੱਬਾ ਮੂਤਰ ਬੇਟੇ ਮੂੰਹ ਜਾਂਦਾ ਯਾਰ ਸਾਡੀ ਵੱਡੀ ਸੂਤਰ ਮੰਡੀ 5 ਰੁਪਏ ਛੋਟੀ 10 ਰੁਪਏ ਵੱਡੀ ਮੇਰੀ। ਤੁੱਕਣ ਮੰਡੀ ਆ ਇਹਨਾਂ ਆਹੋ ਜਿਹੜੀ ਜੈਨੂਨ ਹੈ ਨਾ ਪ੍ਰਾਪਰਟੀ, ਉਹਦੇ ਬਾਰੇ ਚ ਗੱਲ ਮੈਂ ਦੱਸਣ ਤੇ ਦਿਆਂ। ਵੱਡਾ ਦਵਾਖਾਨਾ ਇਹ ਵੱਡੇ ਦਾਦੇ ਦਾ ਸੀਗਾ। ਉਹ ਦਰਮਿਆਨਾ ਦਵਾਖਾਨਾ ਨਹੀਂ ਹੁੰਦਾ। ਛੋਟਾ ਦਵਾਖਾਨਾ ਵੀ ਇੱਕ, ਹਾਂਜੀ ਉਹ ਕਿਹਦਾ ਵਾ? ਉਹ ਮੇਰੇ ਅੱਬੂ ਦੇ ਨਾਮ ਆ। ਛੋਟਾ ਦਵਾਖਾਨਾ ਹਾਂਜੀ ਤੇ ਤੇ ਵੱਡਾ ਦਵਾਖਾਨਾ ਦਾਦੇ ਦੇ ਨਾਲ ਦਾਦੇ ਦਾ ਨਾਮ ਸੀ। ਪਰ ਆ ਜਿਹੜੀ ਛੋਟੀ ਡਿਸਪੈਂਸਰੀ ਉਹ ਕਿਹਦੇ ਨਾਮ ਤੋਂ? ਯਾਰ ਇਹ ਵੱਡਾ ਦਵਾਖਾਨਾ, ਅੱਗੋਂ ਛੋਟਾ ਦਵਾਖਾਨਾ, ਫਿਰ 5-6 ਡਿਸਪੈਂਸਰੀਆਂ ਸੀ। ਉਹ ਵੇਲੇ ਸਿਰ ਹੀ ਇਹਨਾਂ ਨੇ ਨਾ ਉਸਤਾਦ ਜੀ ਸਾਡੀ ਉਹਦੀਆਂ ਸ਼ਾਖਾ ਵੀ ਆ। ਸੈਫ ਦਵਾਖਾਨਾ ਰਜਿਸਟਰ, ਠੀਕ ਆ। ਨਿਊ ਨਾਰਕਲੀ ਲੋਹਾਰੀ ਅਲਸੋਦੀਆ ਟੀਬੀ ਫਾਊਂਡੇਸ਼ਨ ਲੋਹਾਰੀ ਗੇਟ ਲਾਹੌਰ, ਉਹ ਵੀ ਸਾਡੀ ਹੈ। ਅੱਛਾ ਜੀ। ਉਹਦੀ ਮਸ਼ਹੂਰੀ ਤੁਸੀਂ ਦੇਖਦੇ ਨਹੀਂ ਟੀਵੀ 'ਚ ਆਉਂਦੀ? ਮੈਂ ਦੇਖਦਾ, ਹਾਂਜੀ ਮੈਂ ਦੇਖਿਆ ਤੇਰੇ ਉਹਦੀ ਕਾਫੀ ਉਹ ਕੰਨਾਂ ਤੇ ਵੀ ਲੱਗਾ ਹੁੰਦਾ। ਹਾਂਜੀ 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 ਉਹ ਸਾਡਾ ਹੀ ਆ। ਉਹ ਵੀ ਅੱਛਾ। ਬ੍ਰਾਂਚ। ਹਾਂਜੀ ਬ੍ਰਾਂਚ। ਉਹ ਤੇਰਾ ਅੱਬੂ ਆ ਉਹ ਹਕੀਮ ਸ਼ੈਤਾਨ। ਕੌਣ ਹੈ? ਸ਼ੈਤਾਨ। ਹਕੀਮ ਸੁਲਤਾਨ। ਆਹ ਸੁਲਤਾਨ। ਹਕੀਮ ਸ਼ੈਤਾਨ। ਮੈਨੂੰ ਵੀ ਬੁਲਾਦਾ ਹਕੀਮ ਸੁਲਤਾਨ ਸ਼ਹਿਨਸ਼ਾਹ। ਅੱਛਾ ਤੈਨੂੰ ਕਿਸੇ ਨੂੰ ਨਹੀਂ ਆਰਾਮ ਆਇਆ? ਨਹੀਂ ਨਹੀਂ ਮੈਨੂੰ ਬਿਮਾਰੀ ਕਾਦੀ ਆ? ਲੈ ਭੱਲਾ ਮਾਫ ਕਰੇ ਨੈਣਾ ਕੀ ਤਬਾਹ ਹੋਏ ਪਏ ਆ, ਹੋਰ ਕੀ ਬਿਮਾਰੀ। ਅੱਲਾ ਮਾਫ। ਖੁੱਲੇ ਜਨਰੇਟਰ ਵਗਰਾ। ਤੂੰ ਤੇ ਮਿਸਟਰ ਫੈਸਲਾਬਾਦ ਆਇਆ ਨਾ, ਮਰੇ। ਤੂੰ ਗੱਲ ਨਾ ਕਰ ਯਾਰ, ਮੈਨੂੰ ਕਰਨ ਦੇ। ਅੱਛਾ ਯਾਰ ਮੇਰੀ ਗੱਲ ਸੁਣ, ਤੇਰੇ ਵਾਲਦ ਸਾਹਿਬ ਜਿਹੜੇ ਵਾਲਦੇ ਹਕੀਕੀ, ਮੇਰੀ ਵਲਦੀਅਤ। ਹਾਂ, ਉਹ ਹਿਕਮਤ ਕਰਦੇ? ਕਿੰਨੇ ਕਰਦੇ ਆ, ਲੱਗੇ ਰਹਿੰਦੇ। ਮੁਤਨਾਜ਼ਿਆ ਸਵਾਲ ਹੈ ਨਾ, ਪੁੱਛੋ ਇੱਕ ਕਾਲਾ ਪੁੱਛੋ। ਉਹਨੂੰ ਕਨਫਿਊਜ਼ ਨਾ ਕਰੋ ਬਸ। ਅੱਛਾ ਤੇਰੇ ਵੱਡੇ ਦਵਾਖਾਨੇ ਵਾਲੇ ਤੇਰੇ ਦਾਦਾ ਜੀ ਹੈ? ਹਾਂਜੀ ਆ ਕਾਰਖਾਨੇਦਾਰ ਵਾਲੇ। ਹਾਂਜੀ। ਤੇ ਛੋਟੇ ਦਵਾਖਾਨੇ ਵਾਲੇ? ਉਹ
ਉਹ ਵਾਲਾ ਸਾਹਿਬ ਦੇ ਵਾਲਾ ਨਾਮ ਸਾਹਿਬ ਦੇ। ਤੇ ਤੇਰਾ ਅੱਗੋਂ ਉਸ ਤੋਂ ਕੋਈ ਛੋਟਾ ਦਵਾਖਾਨਾ ਹੋ? ਸੈਫ ਦਵਾਖਾਨਾ ਰਜਿਸਟਰ। ਸੈਫ ਅਲਮਾਰੀ। ਯਾਰ ਯਾਰ ਉਸਤਾਦ ਜੀ ਇਹਨੂੰ ਨਾ ਤੁਸੀਂ ਨਰਵਸ ਕਰਨ ਦੇ, ਉਹਦੀ ਪੁੱਛੋ ਸਹੀ ਤੁਸੀਂ ਉਹਨੂੰ ਪੁੱਛੋ। ਔਰ ਜਿਹੜੀ ਸੈਫ ਦਵਾਖਾਨਾ ਸੈਫ ਦਵਾਖਾਨਾ ਜਿੱਥੇ ਜਾ ਕੇ ਲੋਕੀ ਕਹਿੰਦੇ ਜੀ ਆ ਮੇਰੀ ਫਾਈਲ ਹੈ ਕਿ ਸੈਫ ਕਰ ਲਓ। ਹਰ ਜਗ੍ਹਾ ਤੇ ਰੱਖ। ਕਲਵੰਜੀ ਕੀ ਹੁੰਦੀ ਹੈ ਕਲਵੰਜੀ? ਅੱਖਾਂ ਦੇ ਵਿੱਚ ਪਾਉਣ ਵਾਲੀ। ਉਹ ਦੋੜ ਫਿਟੇ ਮੂੰਹ ਲੋਂਗ ਹੁੰਦਾ ਵਾ। ਲੱਖ ਲਾਣਤ ਤੇਰੇ ਤੇ। ਲੌਂਗ ਨਹੀਂ ਹੁੰਦਾ, ਸ਼ੌਰ ਹੀ। ਤੇ ਤੇਰੇ ਤੇ ਇਹਦੇ 1.5 ਲੱਖ ਦੀ ਤੇ ਕੁਛ ਨਹੀਂ। ਕੁਛ ਨਾ ਕੁਛ ਲੈ। ਨਹੀਂ ਉਹ ਪੁੱਛੋ ਉਹਦੇ ਕੋਲ, ਜਿੱਦਾਂ ਮਰਜ਼ੀ ਖੋਲ ਕੇ ਪੁੱਛੋ। ਫਿਰ ਰੜਬਰੇੜੇ ਕੀ ਹੁੰਦੇ ਆ? ਉਸਤਾਦ ਜੀ ਉਹ ਤੂਤ ਸ਼ਿਆ ਦੇ ਸ਼ਰਬਤ ਦੇ ਨਾਲ ਮਿਲਦੇ ਆ। ਅੱਛਾ ਅੱਛਾ। ਤੇ ਅੱਠੇ ਮਗਜ਼ ਕੀ ਹੁੰਦੇ ਆ? ਹਾਂ ਇਹ ਪੁੱਛੇ ਉਹ ਚਾਰ ਮਗਰ ਇੱਕ ਤੇ ਚਾਰ ਇੱਕ ਇਕੱਠੇ ਚਾਰ ਮੈਂ ਤੁਹਾਡੇ ਪਾਲੇ ਆ। ਚਾਰ ਚਾਰ ਇਹਦੇ ਪਾ। ਚਾਰ ਮੈਨੂੰ ਪਤਾ ਨਹੀਂ ਤੁਸੀਂ ਬੋਲਣਾ। ਯਾਰ ਨਹੀਂ ਚਾਰ ਮਗਜ਼ ਇੱਕ ਤੇ ਚਾਰ ਮਗਜ਼ ਇੱਕ, ਚਾਰ। ਉਹ ਇਕੱਠੇ ਕਰ ਦੋ ਤੇ ਅੱਠੇ ਹੋ ਜਾਂਦੇ। ਅੱਠੇ ਮਗਜ਼ ਦੱਸ ਗਈ। ਅੱਠੇ ਮਗਜ਼ ਆ। ਉੱਥੇ ਜਾ ਝੰਗ ਬਾਜ਼ਾਰ ਸਿਰੀਆਂ ਵਾਲੀ ਦੁਕਾਨ ਤੇ ਉਹ ਲਹਿਦਾ ਦਿੰਦੇ ਆ। ਸਿਰੀ ਲਹਿਦਾ ਪਾਵੇ ਲਹਿਦਾ ਮਗਜ਼ ਲਹਿਦਾ, ਉਹਨੂੰ ਕਹੇ ਚਾਰ ਓਏ ਮਗਜ਼। ਉਹ ਹਿਕਮਤ ਵਾਲੇ ਮਗਜ਼ ਕਹਿਣ ਡਿਆ ਵਾ। ਉਹੀ ਮੈਂ ਵੀ ਦੱਸਣ ਡਿਆ ਵਾ, ਚਾਰੇ ਮਗਜ਼। ਯਾਰ ਉਹ ਬੜੀ ਹਿਕਮਤ ਆ ਕਿ ਅਗਲੇ ਨੂੰ ਪਤਾ ਨਹੀਂ ਲੱਗਣ ਦੇਣਾ ਤੇ ਚਾਰੇ ਮਗਜ਼ ਗੈਪ। ਮਗਜ਼ ਪਤਾ ਕਿਹੜੇ ਹੁੰਦੇ? ਤੇਰੇ ਇਲਮ ਚ ਇਜ਼ਾਫਾ ਹੋ ਜਾਏ ਅੱਜ, ਇਹਦੇ ਇਲਮ ਚ ਇਜ਼ਾਫਾ ਹੋ ਜਾਏ। ਕਰ। ਮਗਜ਼ ਮੇਵਾ ਹੁੰਦਾ ਨਾ ਇੱਕ, ਉਹ ਹੀ ਟੈਪ ਇੱਕ ਬਰੀਕ ਬਰੀਕ ਹੁੰਦੀਆਂ ਸ਼ੈਵਾ ਹੁੰਦੀਆਂ ਨਾ, ਉਹਨੂੰ ਪਤਾ ਨਹੀਂ ਕੀ ਕਹਿੰਦੇ। ਮਲੱਠੀ। ਹਾਂ ਮਲੱਠੀ ਕੇ ਪਤਾ ਨਹੀਂ। ਆਹੋ ਮਲੱਠੀ ਦੀ ਮਲੱਠੀ ਉਹਨੂੰ ਕਹਿੰਦੇ ਹੀ। ਦੋੜ ਫਿਟੇ ਮੂੰਹ ਤੇਰਾ ਲੱਖ ਲੱਖ। ਆਈ ਤੂੰ ਕਹਿਣਾ ਸੀ ਬਸ। ਅਲਾ ਸ਼ਰਕ ਦਾ ਪਤਾ ਤੈਨੂੰ? ਹੈ ਅਲਾ ਸ਼ਰਕ ਕਿਹੜੀ ਸੜਕ? ਅਲਾ ਰੋਡ ਆ। ਅਲਾ ਰੋਡ। ਅਲਾ ਰੋਡ ਨਹੀਂ ਮੈਨੂੰ ਜੇਲ੍ਹ ਰੋਡ ਦਾ। ਅੱਲਾ ਸੜਕ ਨਹੀਂ ਅੱਲਾ ਰੋਡ ਆ। ਅਲਾ ਰੋਡ ਹੀ ਆਹੋ ਜਿਹੜਾ ਇਦਾਂ ਦਾ ਵਾ। ਪੰਜਾਬੀ ਚ ਅਲਾ ਸੜਕ ਹੀ ਹੋ। ਉਹ ਤੈਨੂੰ ਪਤਾ ਹੀ ਨਹੀਂ ਹੋਣਾ। ਨਹੀਂ ਸਰਗੋਦਾ ਰੋਡ। ਇਹਨੂੰ ਪਤਾ ਅੱਲਾ ਰੋਡ ਦਾ ਪਤਾ? ਸਰਗੋਦਾ ਰੋਡ ਦਾ ਪਤਾ ਸਾਰਾ। ਦੋੜ ਫਿਟੇ ਮੂੰਹ ਤੇਰਾ। ਉਹ ਪਤਾ ਕੀ ਤੇਰੇ ਇਲਮ ਚ ਦਾਵਾ ਹੋਏ ਦੱਸਦੀ ਏ। ਉਹ ਨਾ ਆ ਜਿਹੜੀ ਗੇਮਾਂ ਖੇਲਦੇ ਬੰਦੇ ਉਹ ਥੋੜਾ ਜਿਹਾ ਉੱਤੇ ਪਾਉਂਦੇ ਆ ਨਾ ਸਨੋਕਰ ਦਾ ਪਾਊਡਰ। ਹਾਂ ਉਹ ਨੀਗਾ ਬੰਦੇ ਜਦੋਂ ਹਾਂਡੀ ਪਕਾਉਂਦੇ ਆ ਉਹ ਤੋਂ ਪਹਿਲੇ ਲਾਲ ਮਿਰਚਾਂ ਤੋਂ ਪਹਿਲੇ ਪੀਲੀਆਂ ਹੀ ਪਾਉਂਦੇ। ਗੱਲ ਸੁਣ, ਹਲਦੀ ਉਹਨੂੰ ਕਹਿੰਦੇ ਆ ਲਾਣ। ਬਸ ਇਹ ਡੋਬ ਕੇ ਮਾਰ। ਹਾਂ ਦੋੜ ਫਿਟੇ ਮੂੰਹ ਤੇਰਾ। ਲੱਖ ਲਾ। ਉਹ ਤੇ ਉਹ ਇਹਨੂੰ ਕਵਾਂਗੇ ਉਹ। ਯਾਰ ਹਿਕਮਤ ਦੇ ਹਵਾਲੇ ਨਾਲ ਜਿਹੜਾ ਮਰਜ਼ੀ ਸਵਾਲ ਕਰ ਲਓ। ਅੱਛਾ ਬਾਦਿਆਨਾ ਖਤਾਈ ਕਿਹੜੀ ਹੁੰਦੀ ਦੱਸ? ਉਸਤਾਦ ਜੀ ਖੱਟੇ ਮਿੱਠੇ ਢਕਾਰ ਆਂਦੇ ਹੁਣ ਉਹਦੇ ਵਾਸਤੇ ਆ ਬਾਦਿਆਨਾ ਖਤਾਈ ਕਿ ਤੈਨੂੰ ਘਰ ਬਹਿ ਕੇ ਮਨਾਈ। ਉਹ ਆ ਜਾਂ ਲੜਾਈ ਝਗੜਾ ਹੋਵੇ ਜਿੱਥੇ ਵੀ ਕਿਤੇ ਸੁਲ੍ਹਾ ਨਾ ਹੋਵੇ ਉੱਥੇ ਉਹ ਇਸਤੇਮਾਲ ਹੁੰਦੀ ਹੈ। ਇੱਧਰ ਸੁਣੋ ਐਵੇਂ ਆਪਣੇ ਤੂੰ ਬਾਦੇ ਨਾ ਖਤਾਈ। ਇੱਕ ਮਿੰਟ ਯਾਰ ਤੂੰ ਇੱਥੇ ਆ ਜਾ। ਨਹੀਂ ਡੈਡ ਕਹਿ ਦੇ ਸਹੀ ਲੱਗਾ। ਦੱਸ ਦਈਏ ਹੁਣ ਦੱਸ ਦਈਏ। ਬਾਦੇ ਨਾ ਖਤਾਈ ਦੁਕਾਨ ਤੋਂ ਮਿਲਦੀ ਚਿੱਟੀ ਜੀ 5 ਰੁਪਏ ਦੀ। ਉਹ ਤੂੰ ਇੱਕ ਬੰਦਾ ਲੈ ਆਂਦਿਆ ਹੋਵੇ ਉਹਨੂੰ ਲੈ ਆਂਦੇ ਉਸ ਤੋਂ ਬਾਅਦ ਤੂੰ ਲੈ ਉਹ ਹੋ ਜਾਣਾ ਬਾਦੇ ਨਾ ਖਤਾਈ। ਦੋੜ ਫਿੱਟੇ ਮੂੰਹ ਤੇਰਾ ਲੱਖ ਲਾਨਤ ਦੀ ਤੇਰੀ। ਹਿਕਮਤ ਤੇ ਇੱਥੇ ਸਾਡੇ ਕੋਲ ਸਿੱਖ ਸੁੱਕ ਕੇ ਜਾਈ ਆ ਰਿਹਾ ਤੂੰ ਕਹਿੰਦਾ ਪੰਸਾਰੀ। ਇੱਧਰ ਤੂੰ ਪੰਸਾਰੀ ਸਾਰੀ ਪੰਸਾਰੀ ਨਹੀਂ ਤੂੰ ਪੰਟਾਰੀ ਆ। ਯਾਰ ਸਾਡਾ ਹਜੇ ਸਾਰਾ ਕੁਝ ਸਾਰੀਆਂ ਦਵਾਈਆਂ ਸਾਡੇ ਕੋਲ। ਤੁਹਾਡਾ ਕੀ ਮਸ਼ਹੂਰ ਆ ਕਿ ਤੁਸੀਂ ਸੈਰ ਜਾ ਤੁਹਾਡਾ ਕੀ ਮਸ਼ਹੂਰ ਆ ਕਿ ਤੁਸੀਂ ਕਿਹੜਾ ਇਲਾਜ ਤੁਸੀਂ ਸਭ ਤੋਂ ਜ਼ਿਆਦਾ ਕਰਦੇ? ਉਸਤਾਦ ਜੀ ਸਾਡੇ ਜਿੰਨੀਆਂ ਵੀ ਬਿਮਾਰੀਆਂ ਨਾਲ ਅਲਹਮਦੁਲਿਲਾ ਉਹ ਕਿਤਾਬ ਦੇ ਵਿੱਚ ਸਾਰਿਆਂ ਦਾ ਹੀ ਮੇਰਾ ਦਾਦਾ ਲਿਖ ਕੇ ਗਿਆ ਸੀਗਾ। ਠੀਕ ਆ। ਇਹ सफ़ा नंबर 412 पटा नंबर 17 ਉਹਦੇ ਵਿੱਚ उस्ताद जी जोड़ों का दर्द, पट्ठों का खिंचाव, मैदे में सर्दी, जिगर में गर्मी और आंखों के स्याह हल्के। ठीक है। तो जिन्नियां भी जिस्म दी बीमारियां, पट्ठों का खिंचाव, हड्डियां कमजोर, सारा ਉਹਦੇ ਵਿੱਚ ਲਿਖਿਆ ਹੋਇਆ ਵਾ। ਅੱਛਾ ਉਹ ਸਾਰਾ ਇੱਕ ਸਫੇ ਤੇ ਲਿਖਿਆ, ਬਾਕੀ ਸਾਰੀਆਂ ਕਿਤਾਬਾਂ ਖਾਲੀ। ਉਸਤਾਦ ਇਹ ਖੜੀ ਕਰ ਲੋ ਉਸਤਾਦ ਜੀ, ਮਾਰਨ ਕਿਉਂ? ਨਹੀਂ ਇੱਕ ਸਫੇ ਤੇ ਇੱਕ ਸਫੇ ਤੇ ਸਾਰੀ ਬਾਡੀ ਦੀਆਂ ਲਿਖ ਦਿੱਤੀਆਂ ਤੇ ਉਹਨੂੰ ਕਹਿ ਵੀ ਦਾਦਾ ਮੇਰਾ ਇੱਕ ਸਫਾ ਲੈ ਕੇ ਗਿਆ ਕਿਤਾਬ ਦਾ ਤੋਂ ਕਹਿੰਦੇ ਆ। ਅੱਛਾ ਇਹ ਸਫੇ ਤੇ ਸਾਰੀਆਂ ਲਿਖਤੀਆਂ, ਬਾਕੀ ਸਫਿਆਂ ਤੇ ਕੀ ਆ? ਉਸਤਾਦ ਜੀ ਜਿਲਦ ਨੰਬਰ 412 ਪਟਾ ਨੰਬਰ 17 ਤੇ ਸਫਾ ਨੰਬਰ 411 ਉਹਦੇ ਵਿੱਚ ਸਾਰੀ ਲਿਖੀਆਂ ਨਾ। ਹਾਂਜੀ ਤੇ ਸਾਰੀਆਂ ਇਹ ਚ ਲਿਖਤੀਆਂ ਤੇ ਬਾਕੀ ਸਾਰੀ ਕਿਤਾਬ ਓਏ ਉਹਦੇ ਚ ਇਲਾਜ ਲਿਖੇ ਨੇ ਮੁxtਲਿਫ, ਉਹਨਾਂ ਦੀ ਤਰੀਕਾਕਾਰ ਦਵਾਈਆਂ ਬਣਾਉਣ ਦੇ ਤਰੀਕਾਕਾਰ ਬਾਕੀਆਂ ਸਫਿਆਂ ਓਏ ਤੇ ਡੋਬ ਲਿਖੇ ਕੇ ਮਾਰੇ ਨੂੰ। ਓਏ ਮੇਰੀ ਗੱਲ ਸੁਣ ਲੈ, ਇੰਨੇ ਦੱਸਣੇ ਆ ਵਾ ਇਹ ਜਿਹੜੀਆਂ ਇੰਨੀਆਂ ਬਿਮਾਰੀਆਂ ਕਈਆਂ ਅਸੀਂ ਇੱਕੋ ਹੀ ਕੁਲੀਏ ਚ ਠੀਕ ਕਰ ਦਈਏ। ਹਾਂ ਕੇਲਿਆਂ ਦਾ ਲੰਗਰ ਲੈਣਾ ਤੂੰ, ਕੇਲੇ ਛਿੱਲ ਲੈਣੇ ਉਹਨਾਂ ਦੀਆਂ ਛਿੱਲਰ, ਉਹ ਜਿਹੜਾ ਹੁੰਦਾ ਡੰਡਾ ਟੈਪ ਉਹ ਕੱਟ ਲੈਣੇ ਬਰੀਕ ਬਰੀਕ, ਵਿੱਚ ਪਾਣਾ ਤੂੰ ਬੱਕਰੇ ਦਾ ਗੋਸ਼ਤ, ਉਹ ਖਵਾ ਦੇਣਾ। ਕਿਨੂੰ? ਜਿਹਨੂੰ ਪੱਠੇ ਨੂੰ ਖਿੱਚ ਪੈਂਦਾ ਹੀ ਆ, ਜਿਹਨੂੰ ਕੋਈ ਫਰੀਜ਼ ਨੂੰ। ਹਾਂਜੀ ਅੱਛਾ ਜਿਹੜਾ ਲੰਗਰ ਦਾ ਵਿਚਲਾ ਜਿਹੜਾ, ਹਾਂਜੀ ਵਿਚਲਾ ਉਹਦੀ ਰੀੜ ਦੀ ਹੱਡੀ ਟੈਪ, ਹਾਂਜੀ ਰੀੜ ਦੀ ਹੱਡੀ ਉਹ ਛੋਟੀ ਛੋਟੀ ਕਰਕੇ ਕੱਟ ਕੇ ਆਲੂ ਤੇ ਵਿੱਚ ਬੱਕਰਾ ਪਾ ਲੈਣਾ, ਬੱਕਰਾ ਪਾ ਲੈਣਾ ਵਿੱਚ ਤੇ ਉਹਨੂੰ ਖਵਾ ਦੀ, ਉਹਨੂੰ ਹਟ ਜਾਏਗਾ। ਦੋੜ ਫਿੱਟੇ ਮੂੰਹ ਤੇਰਾ ਲੱਗ ਲਾਣਾ ਤੇ ਲੱਗ ਇਹ ਹੈ ਹੀ ਨਹੀਂ ਉਸਤਾਦ ਜੀ। ਅੱਜ ਜਿਹੜੀ ਬਿਮਾਰੀ ਦਾ ਇਲਾਜ ਦੱਸਿਆ ਇਹ ਹੈ ਹੀ ਨਹੀਂ। ਇਹਦਾ ਮੇਰਾ ਦਾਦਾ ਲਿਖ ਕੇ ਗਿਆ ਵਾ ਕਿਤਾਬ ਦੇ ਵਿੱਚ।
ਜਿਲਦ ਨੰਬਰ ਵਾ ਇਹਦੀ ਅੱਛਾ ਯਾਰ ਤੂੰ 917। ਜਿਲਦ ਗੱਲ ਕਰਿਆ ਕਰ ਯਾਰ ਮਮੀਰਾ ਕੀ ਆ ਦੱਸ। ਯਾਰ ਇੱਕ ਮਿੰਟ ਜਿਹੜੀ ਇਹਨੇ ਬਿਮਾਰੀ ਮਮੀਰਾ। ਮਮੀਰਾ ਹਾਂ ਦੱਸ ਵੀ ਮਮੀਰਾ ਕੀ ਉਸਤਾਦ ਜੀ ਇਹਨੇ ਇਸ ਤੋਂ ਪਹਿਲੇ ਮੈਂ ਉਹਨਾਂ ਦਾ ਵੀ ਸਵਾਲ ਦਾ ਜਵਾਬ ਦਿੰਦਾ। ਇਹਨੇ ਜੋੜਾਂ ਦੇ ਦਰਦ ਦੀ ਦੱਸੀ ਨਾ ਕਿ ਲੂੰਗਰ ਲੈ ਕੇ ਤੇ ਇਹ ਇਹਦਾ ਇਲਾਜ ਹੈ ਹੀ ਨਹੀਂ। ਠੀਕ ਹੈ, ਕਿਤਾਬ ਦੇ ਵਿੱਚ ਲਿਖਿਆ, ਮੈਂ ਤੁਹਾਨੂੰ ਸਵੇਰੇ ਕਿਤਾਬ ਲਿਆ ਕੇ ਦਿਖਾ ਦੂੰ, ਉਹਦਾ ਇਲਾਜ ਸੌਖਾ ਵਾ। ਮੈਂ ਤੁਹਾਨੂੰ ਦੱਸ ਦਿੰਦਾ, ਇਹ ਕਹਿੰਦੇ ਤੇ ਅਗਰ ਕਿਸੇ ਨੂੰ ਹੈ ਉਹ ਇਸ ਨੁਕਸਾ ਇਸਤੇਮਾਲ ਕਰ ਲਵੇ, ਨਾ ਸ਼ਫਾ ਹੋਵੇ ਤੇ ਮੈਨੂੰ ਫੜ ਲੈਣਾ ਆ ਕੇ। ਇਹਨੇ ਐਵੇਂ ਇਹਨੇ ਨਾ ਕਿਤੇ ਚੰਡਾ ਖਾ ਲੈਣੀਆਂ ਇਹਨੇ, ਉਹ ਇਹ ਸਾਰੇ ਕੁਲੀਏ ਫੇਕ ਆ। ਯਾਰ ਤੁਹਾਡੇ ਜੋੜਾਂ 'ਚ ਦਰਦ ਵਾ ਨਾ, ਖਮੀਰਾ ਗਾਉ ਜ਼ੁਬਾਨ ਕੀ ਆ ਇਹ ਦੱਸ ਦੇ ਚੱਲ। ਖਮੀਰਾ ਗਾਉ ਜ਼ੁਬਾਨ ਜਿੱਦਾਂ ਖਮੀਰੀ ਰੋਟੀ ਹੁੰਦੀ ਆ, ਤੂੰ ਦੱਸ ਕੇ ਉਹਦੇ ਨਾਲ ਖਾਈਦਾ ਵਾ। ਲਓ ਹਾਂ ਤੂੰ ਆਹ ਦੱਸ, ਜਦੋਂ ਬੰਦਾ ਪੈਰਾਂ ਭਾਰ ਬਹਿ ਜਾਂਦਾ ਤੇ ਉਹ ਜਦੋਂ ਹੁੰਦਾ ਵਾ ਉਹਨੂੰ ਚੱਕਰ ਜੇ ਆਉਂਦੇ 5 ਮਿੰਟ ਹੈ ਹਾਂਜੀ ਤਾਰੇ ਨਜ਼ਰ ਆਉਂਦੇ ਨਾ, ਉਹ ਕਾਤੋਂ ਆਉਂਦੇ? ਇਹਨੂੰ ਹੁਣੇ ਚੈੱਕ ਕਰ ਲੈ ਉਸਤਾਦ ਜੀ, ਉਹ ਪੱਥਰੀ ਦੀ ਵਜ੍ਹਾ ਤੋਂ ਇਸ ਤਰ੍ਹਾਂ ਹੁੰਦਾ ਵਾ। ਅਗਰ ਜਿਹਦੇ ਪੱਥਰੀ ਹੋਵੇ, ਇੱਕ ਮਿੰਟ, ਲੱਖ ਲਾਨਤ ਤੇਰੇ ਤੇ। ਜਿਹਨੂੰ ਪੱਥਰੀ ਨਹੀਂ ਉਹਨੂੰ ਵੀ ਆਉਂਦੇ। ਨਹੀਂ ਇਹ ਬੇਸਿਕਲੀ ਕਮਜ਼ੋਰੀ ਦੀ ਵਜ੍ਹਾ ਤੋਂ ਹੁੰਦੇ। ਹਾਂਜੀ, ਕਮਜ਼ੋਰੀ ਦੀ ਇਹ ਗੱਲ ਨਹੀਂ। ਖਮੀਰਾ ਗਾਉ ਜ਼ੁਬਾਨ ਦਾ ਵੀ ਪੁੱਛ ਲੈ, ਭਾਵੇਂ ਤੈਨੂੰ ਨਹੀਂ ਪਤਾ ਉਹਨਾਂ ਨੂੰ ਪੁੱਛ। ਖਸ਼ਖਸ਼ ਕਿਹਨੂੰ ਕਹਿੰਦੇ? ਖਸ਼ਖਸ਼। ਹਾਂ ਦੱਸ। ਖਸ਼ਕਾਸ਼ ਨੂੰ ਉਸਤਾਦ ਜੀ ਇੱਕ ਡਗੂ। ਹਾਂ ਗੁਲੇ ਜ਼ੂਫਾ ਕਿਹਨੂੰ ਕਹਿੰਦੇ? ਹਾਂ ਗੁਲੇ ਜ਼ੂਫਾ। ਗੋਲੇ ਦੂਫਾ ਲੋਕਸ ਪਿਸਤਾ ਕਿਹਨੂੰ ਕਹਿੰਦੇ? ਦੱਸ। ਕਿਹੜਾ? ਗੁਲੇ ਨਾਫਰਮਾਨ ਕਿਹਨੂੰ ਕਹਿੰਦੇ ਤੂੰ ਦੱਸ। ਇਹਨੂੰ ਲੋਕਸ ਪਿਸਤਾ ਦਾ ਪਤਾ ਉਸਤਾਦ ਜੀ ਕਹਦਾ ਕੀ ਹੁੰਦਾ ਭਲਾ? ਕੀ? ਲੋਕਿਸ ਲੋਕਸ ਪਿਸਤਾ। ਲੋਕਿਸ ਲੋਕਸ ਪਿਸਤਾ। ਆਸਤਾ ਆਸਤਾ ਬੋਲ। ਲਊਕਸ ਪਿਸਤਾ। ਲਓ ਕਿਸ ਪਿਸਤਾ। ਯਾਰ, ਲਊ ਕੇ ਪਾਨ ਬਨਾਰਸ ਵਾਲਾ ਮੇਰਾ ਸਾਲਾ। ਚੰਗਾ ਰਹੇ ਹੋ। ਤੈਨੂੰ ਹਾਜੂ ਦਾਣੇ ਦਾ ਪਤਾ? ਓਏ ਸਾਗੂ ਦਾਣਾ ਹੁੰਦਾ ਏ, ਹਾਜੂ ਦਾਣਾ। ਹੁਣ ਉਹਨੂੰ ਉਹ ਦੇਖੋ ਕਹਦੇ 2 ਰੁਪਏ ਦੁਰ ਫਿਟੇ ਨੂੰ ਧੁੱਪ ਕੇ ਮਰ ਜਾ। ਹੋਰ ਕੀ? ਓਏ ਤੁਸੀਂ ਕਹਿੰਦੇ ਕਾਜੂ ਦਾਣਾ, ਅਸੀਂ ਹਾਜੂ ਉਹ ਦਾਣਾ। ਵੀ ਕਾਜੂ ਹਾਜੂ ਦਾਣਾ ਉਹ ਵੀ ਗਲਤ। ਓਏ ਤੈਨੂੰ ਯਾਰ ਇਹ ਕਿਹੜੀ ਦੀ ਗੱਲ ਕਰ? ਗੁਲੇ ਹਲੀਟਾ ਦਾ ਪਤਾ ਤੈਨੂੰ? ਗੁਲੇ ਹਲੀਲਾ ਗੁਲੇ ਹਟੀਟਾ ਨਹੀਂ? ਲਫ਼ਜ਼ ਬਦਲਤਾ ਹੀ ਉਹਨੇ। ਮੈਨੂੰ ਨਹੀਂ ਨਹੀਂ ਪਤਾ। ਯਾਰ ਲਊਕਸ ਪਿਸਤਾ ਤੇ ਲਸੂੜੇ ਦੀ ਚਟਨੀ ਨੂੰ ਕਹਿੰਦੇ। ਆਹੋ ਹਾਂ ਲਸੂੜੇ ਦੀ ਚਟਨੀ ਲੋਕ ਲਸੂੜੇ ਨੂੰ ਕੀ ਕਹਿੰਦੇ ਆ? ਲਸੂੜਾ। ਹਾਂ ਲਊਕ। ਲਊਕ। ਹਾਂਜੀ ਪਿਤਾ ਇਹ ਢੀਠ ਦਾ ਪਤਾ ਤੈਨੂੰ? ਕੀ? ਪਿਤਾ ਟੀਟ। ਹਾਂ ਪਤਾ ਤੈਨੂੰ? ਉਹਨੂੰ ਪਤਾ ਹੋਣਾ। ਇਹਦਾ ਪਿਤਾ ਇਹ ਢੀਠ ਹੀ ਆ, ਮੰਨਦਾ ਹੀ ਨਹੀਂ। ਯਾਰ ਤੂੰ ਕਾਮੇਡੀ ਅੱਗੋਂ ਗੱਲ, ਉਹ ਜੈਨੂਇਨ ਸਵਾਲ ਕਰਨ ਡਿਆ ਗੱਲ, ਤੂੰ ਅੱਗੋਂ ਵਿੱਚ ਉਹਨੂੰ ਛੇੜ ਯਾਰ ਉਹੀ ਜੋੜਾਂ ਦੇ ਦਰਦ ਦੀ ਆ ਉਹਦਾ, ਤੇ ਮੈਂ ਹੁਣ ਤੈਨੂੰ ਦੱਸ ਦਿੰਦਾ, ਮੈਂ ਉਹ ਸਵੇਰੇ ਜਾ ਕੇ ਕਰ ਚਲੋ, ਲਵੇ ਸ਼ੁਰੂ ਦੱਸੋ। ਤੇ ਹੋ ਜਾਏਗੀ ਉਹਦੀ ਸੈਟਿੰਗ। ਠੀਕ ਆ, ਉਹਨਾਂ ਨੂੰ ਆ ਜੋੜਾਂ ਦਾ ਮਸਲਾ, ਉਹਨਾਂ ਨੂੰ ਮੈਂ ਅੱਗੇ ਦੱਸਿਆ, ਉਹ ਕਹਿੰਦੇ ਮੈਂ ਇਹਦੇ ਤੇ ਅਮਲ ਇਹਨੇ ਕਰੂੰਗਾ। 400 ਲੈਣ ਬੋਲਣੀ, ਇਹਨੇ ਪਹਿਲੇ ਵੀ ਇਦਾਂ ਹੀ ਬੋਲ ਕੇ ਐਂਡ ਖਤਮ ਕਰਦਾ, ਹੁਣ ਫੇਰ ਬੋਲਣੀ ਆ ਵੇਖੀ ਨੇ ਮੈਂ ਇਹ ਕਹਿਣਾ- ਐਕਸਟਰਾ ਲੈਣਾ ਬੋਲਣੀ ਇਹਨੇ। ਉਸਤਾਦ ਜੀ ਐਕਸਟਰਾ ਨਹੀਂ ਬੋਲਦਾ। ਜਦੋਂ ਸਵੇਰ ਦੇ ਵਜਣੇ ਨਾ 11, ਠੀਕ ਆ 11 11:30 ਵਜਣੇ, ਤੁਸੀਂ ਚੱਲ ਜਾਣਾ ਵਾ ਛੱਤ ਤੇ ਜਾ ਕੇ ਨਾਲ ਦੇ ਘਰ ਦੇ ਵਿੱਚ ਝਾਤੀ ਮਾਰਨੀ ਆ, ਉਹਨਾਂ ਦੇ ਬੰਦੇ ਨੂੰ ਆਵਾਜ਼ ਦੇਣੀ ਆ, ਉਹਨੂੰ ਕਹਿਣਾ ਮੈਂ ਉੱਪਰ ਆ। ਉਹ ਜਦੋਂ ਉੱਪਰ ਆਵੇ ਤੁਸੀਂ ਥੱਲੇ ਆ ਜਾਣਾ। ਥੱਲੇ ਜਿੱਦਾਂ ਤੁਸੀਂ ਆ ਗਏ, ਤੁਸੀਂ ਬਾਹਰ ਚੱਲ ਜਾਣਾ ਕਰਿਆਨੇ ਦੀ ਦੁਕਾਨ ਤੇ ਜਾ ਕੇ ਉਹਨੂੰ ਕਹਿਣਾ ਇੱਕ 7 ਅਪ ਦੇ ਉਹਦੇ ਕੋਲੋਂ 7 ਅਪ ਲੈ ਕੇ ਉਹਦਾ ਢੱਕਣ ਖੋਲ ਕੇ ਢੱਕਣ ਜੇਬ ਚ ਪਾ ਲੈਣਾ, ਬੋਤਲ ਉੱਥੇ ਛੱਡ ਦੇਣੀ। ਉਹ ਦੋ ਫਿਰੇ ਨੂੰ ਤੇਰਾ ਚੁੱਪ ਕਰ ਮੈਂ ਤੈਨੂੰ ਮੈਂ ਵੀ ਓਏ ਬਿਜੂਆ ਯਾਰ, ਨੁਕਸਾ ਦੇਣੇ ਆ, ਮੈਂ ਕਿਸੇ ਦਾ ਭਲਾ ਹੋ ਲੈ। ਰਕਸ਼ਾ ਲੈ ਲਿਆ, ਰਕਸ਼ਾ ਲੈ ਕੇ ਤੁਸੀਂ ਉਹਨੂੰ ਕਹਿਣਾ ਯਾਰ ਲੈਟ ਹਸਪਤਾਲ ਲੈ ਜਾ। ਲੈਟ ਹਸਪਤਾਲ ਜਦੋਂ ਚਲੇ ਗਏ, ਸਾਹਮਣੇ ਚਲੇ ਜਾਣਾ ਐਮਰਜੈਂਸੀ ਵਾਰਡ 'ਚ, ਉੱਥੇ ਬੈਠਾ ਹੋਣਾ ਵਾ ਡਾਕਟਰ ਨੂੰ ਜਾ ਕੇ ਕਹਿਣਾ ਭਾਜੀ 200 ਰੁਪਏ ਧਾਰਾ ਦਿਓ। 200 ਰੁਪਏ ਧਾਰਾ ਉਹਦੇ ਕੋਲੋਂ ਲੈ ਕੇ 100 ਰੁਪਏ ਰਕਸ਼ੇ ਵਾਲੇ ਨੂੰ ਦੇ ਦੇਣਾ ਵਾ। ਠੀਕ ਆ, ਆਪ ਉੱਥੋਂ ਵੈਗਨ ਦੇ ਵਿੱਚ ਬਹਿ ਜਾਣਾ 11 ਨੰਬਰ ਦੀ ਨਾੜ ਵਾਲੇ ਅੱਡੇ ਦੀ ਛੋਟੇ ਦਵਾਖਾਨੇ ਤੇ, ਉਸ ਤੋਂ ਬਾਅਦ ਚੱਲ ਜਾਣਾ। ਉਹਨੂੰ 100 ਰੁਪਏ ਵਾਲਾ ਨੋਟ ਦੇਣਾ ਵਾ, ਉਹਨੂੰ ਕਹਿਣਾ 2 50 ਵਾਲੇ ਦੇ ਦੇ। ਉਸ 100 ਦੇ ਨੋਟ 'ਚੋਂ 2 50 ਚੁੱਪ ਕਰ। ਗੱਲ ਸੁਣ ਇੱਕ ਮਿੰਟ, ਚੁੱਪ ਕਰ। ਜਿਹੜੇ 50 ਰੁਪਏ ਦਿੱਤੇ ਨੇ ਇਹਨੂੰ ਚੁੱਪ ਕਰਾ ਲਓ, ਮੇਰਾ ਪਾਰਾ ਮਿੰਟ ਦੇ ਦਰਦ ਵਿੱਚ ਦੀ ਗੱਲ ਕਰਨ ਨੇ ਆ, ਉਹਨੂੰ ਆਰਾਮ ਆ ਜੂਗਾ, ਉਹਦਾ ਭਲਾ ਹੋ ਲੈਣ ਦੇ। ਬਾਤ ਨਾ ਨਿਕਲੇ, ਤੈਨੂੰ ਮੈਂ ਕਿਹਾ ਚੁੱਪ, ਮੂੰਹ ਵੀ ਪਰੇ ਨੂੰ ਕਰ। ਓਏ ਕੈਸੀ ਰੈਗ ਲੇਅਰ ਕੀ ਸ਼ਕਲ ਆ, ਉਹਦਾ ਭਲਾ ਹੋ ਲੈਣ ਦੇ ਯਾਰ, ਉਹਨੂੰ ਮਸਲਾ ਹੁੰਦੀ। ਚੁੱਪ ਕਰ ਮੈਂ ਤੈਨੂੰ ਕਹਿ ਰਿਹਾ। ਲੈ ਤੂੰ ਮੈਨੂੰ ਕਹਿ ਲੈ ਯਾਰ ਭਾਈ ਫਰੀਦ, ਚੁੱਪ ਕਰ। ਐਡਾ ਵੱਡਾ ਫੀਟਰ ਹੁੰਦਾ, ਚੁੱਪ ਕਰ, ਮੈਂ ਤੈਨੂੰ ਕਹਿ ਦਿੱਤਾ। ਮੈਂ ਤੇਰੇ ਹੁਣ ਇੱਧਰੋਂ ਮੈਂ ਕੀ ਮਾਰ ਦੇਣਾ ਤੈਨੂੰ? ਓਏ ਮਸਤ ਘੁਮਾ ਕੇ ਕੰਚ ਮਾਰਿਆ ਹੁੰਦਾ, ਮੈਂ ਉਹਨਾਂ 10 ਲੈਣ ਦੇ, ਉਹਦਾ ਫਾਇਦਾ ਹੋ ਜੂਗਾ ਮੈਂ ਤੈਨੂੰ ਕਹਿਣਾ ਚੁੱਪ ਕਰ, ਮੈਂ ਤੇਰੇ ਮਾਰਨਾ ਵੀ ਕੁਛ ਨਹੀਂ, ਖੂਨ ਬੜਾ ਨਿਕਲਣਾ। ਓਏ ਬਾਸ ਚੜੇਲ ਦਾ ਬਟਵਾ ਹੁੰਦਾ, ਚੁੱਪ ਕਰ। ਹੋ ਲੈਂਦੇ ਯਾਰ ਸਹੀ। ਚੁੱਪ ਕਰ ਜਾ ਮਾਮਾ, ਮੰਜੀ ਦੀ ਹੈਂਡ ਬ੍ਰੇਕ ਹੁੰਦੀ, ਉਹਨੂੰ ਹੋ ਲੈਂਦੇ ਯਾਰ, ਉਹਦਾ ਭਲਾ ਹੋ ਜਾਊਗਾ। ਚੁੱਪ ਕਰ, ਤੈਨੂੰ ਮੈਂ ਕਹਿੰਨੇ ਆਹੋ, ਇਹਨੂੰ ਚੁੱਪ ਕਰਾ ਲਓ। ਮੈਂ ਵੀ ਇੱਕ ਅੱਧਾ ਇੱਥੇ ਕਤਲ ਹੋ ਜਾਣਾ ਵਾ, ਆਪੀ ਬਾਅਦ ਚ ਤੁਸੀਂ ਮੈਨੂੰ ਕਢਾਣਾ ਜੇਲ੍ਹ ਚੋਂ। ਹਾਂ, ਇੱਕ ਅੱਧਾ ਤਾਂ ਮੈਂ ਢਾਰੀ ਇੱਥੇ ਮਾਰ ਕੇ ਜਾਵਾਂਗਾ ਨਾ ਵੇਖ। ਹਾਂ ਹੁੰਦੇ ਯਾਰ, ਉਹਦਾ ਫਾਇਦਾ ਹੋ ਲੈਂਦੇ, ਇਹ ਹੋ ਰਿਹਾ ਵਾ ਤੇ। ਤੂੰ ਨਾ ਕਰ ਫਾਇਦਾ, ਮਰਨ ਦੇ ਉਹਨੂੰ, ਉਹਦੇ ਝੱਗ ਵੀ ਨਿਕਲਦੀ ਹੋਵੇ ਨਾ, ਤੂੰ ਨਹੀਂ ਬੁਲਾਉਣਾ ਉਹਨੂੰ। ਹਾਂ, ਮਰਨ ਦੇ ਉਹਨੂੰ, ਨਿਕਲ ਦੇ। ਹਾਂ, ਉਹਦਾ ਫਾਇਦਾ ਹੋ ਲੈਂਦੇ, ਉਹਦਾ ਏਦਾਂ ਮਰੇ ਪਹਿਲੇ ਆਪਣੇ ਤੇ ਨੈਣ ਨਕਸ਼ ਠੀਕ ਕਰ, ਅੱਲਾ ਮਾਫ ਕਰੇ।
ਤੇਰਾ ਮੂੰਹ ਵੇਖੋ ਇਦਾਂ ਲੱਗਦਾ ਵਾਏ ਲਿਖਿਆ ਹੋਰ ਫਿੱਟੇ ਮੂੰਹ ਕੱਲਾ ਹੀ ਨੁਕਤਾ ਹੁੰਦਾ ਹੀ ਲੱਖ ਲਾਣਤ ਤੇਰੇ ਤੇ ਮਰੇ ਆਵਾਜ਼ ਓਏ ਚੁੱਪ ਕਰ ਹੱਲੇ ਵੀ ਮੇਰੇ ਦਿਮਾਗ 'ਚ ਗੁੱਸਾ ਵਾ ਚੁੱਪ ਕਰ ਯਾਰ ਇੱਕ ਮਿੰਟ ਯਾਰ ਤਸੱਲੀ ਨਾਲ ਗੱਲ ਸੁਣ ਕੀ ਹੋਇਆ ਯਾਰ ਪਾਰਾ ਹਾਈ ਦਿਮਾਗ ਮੈਂਟਲ ਕਰਤਾ ਅੰਬ ਦੀ ਮਾਰ ਦਿੰਦਾ ਯਾਰ ਉਹਦਾ ਭਾਈ ਹਾਰਾ ਕਰੀ ਜਾਂਦਾ ਅੱਲਾ ਮਾਫ ਕਰੇ ਇੱਕ ਮਿੰਟ ਕਿਹੜਾ ਸ਼ੋਟ ਬਸ ਬਸ ਅੱਲਾ ਦੀ ਕਸਮ ਹੈ ਤੇਰੀ ਵਜ੍ਹਾ ਤੋਂ ਹੁਣ ਮੈਂ ਚੁੱਪ ਹੋ ਰਿਹਾ ਹਾਂ ਇਹਨੂੰ ਸਮਝਾ ਲਾ ਹਾਂ ਚੱਲ ਤੂੰ ਦੱਸ ਯਾਰ ਨੁਸਖਾ ਨਹੀਂ ਯਾਰ ਨੁਸਖਾ ਨਹੀਂ ਦੱਸਣਾ ਉਸਤਾਦ ਜੀ ਵਾਇੰਡ ਦੇ ਦਿਓ ਐਵੇਂ ਉਹਨੇ ਕੁਛ ਸ਼ਾਇ ਮਾਰ ਦੇਣੀ ਮਾਰ ਦੇਣਾ ਸੀ ਇਹਨੂੰ ਸਮਝਾਓ ਆਹੋ ਬਸ ਤੂੰ ਤਾਂ ਸਾਂਭਿਆ ਵੀ ਨਹੀਂ ਜਾਂਦਾ ਛੇਤੀ ਬਸ ਚੁੱਪ ਨੂੰ ਉਸਤਾਦ ਜੀ ਯਾਰ ਤੂੰ ਵੀ ਤੇ ਯਾਰ ਕਿਤੇ ਰੋਕ ਨਾ ਕਿੱਥੋਂ ਤੋਂ ਸ਼ੁਰੂ ਹੋਇਆ ਕੋਠੇ ਤੋਂ ਨਾਲ ਦੇ ਘਰ ਝਾਤੀ ਮਾਰਨ ਤੋਂ ਨਾੜ ਵਾਲੇ ਅੱਡੇ ਲੈ ਕਿੱਥੇ ਨਾਲ ਦੇ ਛੋਟੇ ਦਵਾਖਾਨੇ ਤੇ ਆ ਗਏ ਉਸਤਾਦ ਜੀ ਓ ਯਾਰ ਇਹ ਤੂੰ ਅਮਲ ਤੂੰ ਵੀ ਕਰ ਲੈਣਾ ਮੈਂ ਉਹੀ ਤਾਂ ਦੱਸਣ ਨਿਆ ਵਾ ਉੱਥੋਂ ਤੁਸੀਂ ਛੋਟੇ ਦਵਾਖਾਨੇ ਤੋਂ ਰਾਮ ਆਵੇ ਨਾ ਤੇਰੇ ਨੁਸਖੇ ਤੋਂ ਤੇ ਨਾੜ ਵਾਲੇ ਅੱਡੇ ਗੱਡੀ ਥੱਲੇ ਬੰਦਾ ਆਇਆ ਹੋਵੇ ਹੈ ਯਾਰ ਕੁਛ ਤੇ ਸ਼ਰਮ ਯਾਰ ਕਰ ਸੈਰ ਇੱਕ ਮਿੰਟ ਉਸਤਾਦ ਜੀ ਉਹਦੇ ਕੋਲੋਂ ਯਾਰ ਇੱਕ ਮਿੰਟ ਛੋਟੇ ਦਵਾਖਾਨੇ ਇੱਕ ਮਿੰਟ ਚੁੱਪ ਅੱਛਾ ਇਹਨਾਂ ਦਾ ਫੈਸਲਾ ਕਰਾਓ ਉਸਤਾਦ ਫੈਸਲਾ ਇਹ ਹੈ ਭਰਾਵਾ ਕਿ ਤੁਸੀਂ ਦੋਵੇਂ ਦਫਾ ਹੋ ਜਾਓ ਇੱਥੋਂ ਹਾਂ ਬਸ ਸਭ ਤੋਂ ਮੇਨ ਕੰਮ ਕਿਉਂਕਿ ਮੈਂ ਬਾਸ ਨੂੰ ਮੇਰਾ ਬਾਸ ਨਾਰਾਜ਼ ਕਰਤਾ ਤੁਸੀਂ ਹਾਂ ਠੀਕ ਹੈ ਨਾ ਮਾਫੀ ਮੰਗੇ ਮਾਫੀ ਇਹ ਮੇਰੇ ਆਹੋ ਚਲੋ ਇਹ ਸੌਰੀ ਕਰ ਉਸਤਾਦ ਜੀ ਮੈਂ ਭਲਾ ਕਰਨ ਨਿਆ ਵਾ ਮੈਂ ਨਹੀਂ ਉਹ ਤੂੰ ਨਾ ਭਲਾ ਕਰ ਉਹਦੇ ਪੈਰ ਵੀ ਵਿੰਗੇ ਹੋ ਜਾਣ ਨਾ ਤੂੰ ਨਹੀਂ ਉਹਦਾ ਭਲਾ ਕਰ ਉਹ ਤੇਰੇ ਖਿਲਾਫ ਹੋਇਆ ਹੋਇਆ ਤੇਰੇ ਪੈਰ ਵਿੰਗੇ ਕਰਾਉਂਦੇ ਆ ਹੁੰਦੇ ਉਹਨੂੰ ਮੇਰਾ ਯਾਰ ਆ, ਤੇਰੇ ਜੋੜਾਂ 'ਚ ਦਰਦ ਹੋਣ ਹੀ ਆ ਹੋਣ ਦੇ ਤੂੰ ਉਹਦੇ ਕੋਲੋਂ ਛੋਟੇ ਦਵਾਖਾਨੇ ਤੋਂ 50 ਰੁਪਏ ਦੀ ਪਾਣੀ ਦੇ ਵਿੱਚ ਡਬੋ ਠੀਕ ਆ ਡਬੋ ਉਸ ਤੋਂ ਬਾਅਦ ਸਵੇਰੇ ਇੰਨੀ ਕੁ ਹੋ ਜਾਏਗੀ ਉਹਨੂੰ ਪੀਸ ਲੈਣਾ ਚੰਗੀ ਤਰ੍ਹਾਂ ਪੀਸ ਕੇ ਤੂੰ ਚਲੇ ਜਾਣਾ ਮੈਂ ਇੱਕ ਮਿੰਟ ਆ ਯਾਰ ਪਤਾ ਕੀ ਤੇਰੇ ਕੋ ਛੱਡਵੀਂ ਚੀਜ਼ ਆਉਣੀ ਹੈ ਤੇ ਮੇਰੇ ਨਾਲ ਵੱਜ ਜਾਏ ਉਸਤਾਦ ਜੀ ਮੈਂ ਉਹਨੂੰ ਦੱਸਣ ਨਿਆ ਵਾ ਯਾਰ ਉਸ ਉਹਨੂੰ ਤੋਂ ਤੇ ਕੁਛ ਬਾਅਦ ਯਾਰ ਜੋ ਇੱਥੇ ਜਾਇਆ ਕਰਦਾ ਇੱਕ ਅੱਧਾ ਕਰੈਕਟਰ ਫੜ ਲੈ ਇਹਨੂੰ ਹੈ ਫਰੀ ਦੇ ਫੜ ਲੈ ਇਹਨੂੰ ਉਸ ਤੋਂ ਬਾਅਦ ਤੂੰ ਮੇਰੇ ਨਾਲ ਚਲੇ ਜਾਣਾ ਵਾ ਝੰਗ ਬਾਜ਼ਾਰ ਜਦੋਂ ਜਾਏਂਗਾ ਜਿਹੜਾ ਚਾਹ ਵਾਲਾ ਵਾ ਉਹਦੇ ਕੋਲੋਂ ਚਾਹ ਪੀਣੀ ਐਸੀ ਮਜ਼ੇ ਵਾਲੀ ਚਾਹ ਚੀਨੀ ਪੱਤੀ ਪਾ ਕੇ ਗੁੜ ਸ਼ੱਕਰ ਪਾ ਕੇ ਮਲਾਈ ਪਾ ਕੇ ਏਡੀ ਆ ਓਏ ਇਹਨੂੰ ਚਾਹ ਪੀਣੀ ਆ ਇਹਨੂੰ ਸਮਝਾ ਇਹਨੂੰ ਕੇਕ ਵਾਲਾ ਸੂਫੀ ਕੇਕ ਵਾਲੇ ਕੋਲ ਚਾਹ ਲੈਣਾ ਉਹਨੂੰ ਕਹਣਾ ਮੈਂ 20 ਦੇ ਕੇਕ ਦੇ ਦੇ ਓ ਚੁੱਪ ਕਰ। ਜਾਬਰ ਕਿਸਮ ਦੇ ਕੇਕ ਇੱਧਰ ਜਾਦੂ ਵਾਲੇ ਕੇਕ ਓਏ ਹੁਣ ਇਹਨੂੰ ਸਮਝਾ ਇਹਨੂੰ ਇੱਥੇ ਛਡਾ ਲੈਣਾ ਉਸ ਤੋਂ ਬਾਅਦ ਤੂੰ ਮੇਰੇ ਨਾਲ ਜਾਣਾ ਵਾ ਭਲਵਾਨ ਬਾਟੀ ਵਾਲਿਆਂ ਕੋ ਭਲਵਾਨ ਬਾਟੀ ਵਾਲੇ ਕੀ ਸੋਹਣਾ ਲਸਣ ਪਿਆਜ਼ ਟਮਾਟਰ ਖੜੀਆਂ ਮਿਰਚਾਂ ਅਦਰਕ ਧਨੀਆ ਸੋਹਣਾ ਛੱਟਾ ਲਾ ਕੇ ਕੜਾਈ ਗੋਸ਼ਤ ਬਣਾਉਂਦੇ ਉਸ ਤੋਂ ਬਾਅਦ ਚੱਲ ਜਾਣਾ ਆਪਾਂ ਬੰਗਾਲੀ ਲੱਸੀ ਵਾਲੇ ਕੋ ਉਹਨਾਂ ਦੀਆਂ ਆਪਣੀਆਂ ਮੱਝਾਂ ਵਾ ਆਪਣੀਆਂ ਗਾਵਾਂ ਵਾ VIP 1 ਨੰਬਰ ਖਾਲਸ ਦੁੱਧ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਕਿ ਸਾਡੇ ਤੋਂ ਅੱਛੀ ਲੱਸੀ ਬਣਾਉਣ ਵਾਲੇ ਦੇ 5000 ਰੁਪਇਆ ਨਾਮ ਉਸ ਤੋਂ ਬਾਅਦ ਜਾਣਾ ਵਾ ਫਰਾਜ਼ਾਬਾਦ ਮੇਰੇ ਨਾਲ ਮਸਕੀਨ ਟਿੱਕੀ ਵਾਲੇ ਕੋਲ ਉਹਦਾ ਚਟੜੀ ਮਿੱਠੀ ਐਸਾ ਰਹਿਤਾ ਉਹ ਠਹਿਰ ਜਾ